ਨਹੀਂ ਰਿਕਾਰਡਿੰਗ ਸ਼ੁਰੂ ਕਰੋ ਸਹੀ ਸਾਹਿਬ। ਹਾਂਜੀ ਰਿਕਾਰਡਿੰਗ ਸ਼ੁਰੂ ਹੋ ਗਈ ਜੀ। ਅੱਜ ਅਸੀਂ ਨਵੀਂ ਸੀਆਰਪੀ ਸ਼ੁਰੂ ਕਰਾਂਗੇ, ਪੂਰਨ ਕਿੱਸਾ ਪੂਰਨ ਭਗਤ ਤੇ ਕਾਦਰ ਯਾਰ ਦੀ। ਔਰ ਸੀਆਰਪੀ ਇਹ ਪੂਰਨ ਚੱਲਿਆ ਰਾਣੀ ਦੇ ਢੱਕ ਹੋ ਕੇ। ਮੈਂ ਦੁਬਾਰਾ ਤੁਹਾਨੂੰ ਸੁਣਾ ਦੇਣਾ ਜੀ। ਢੱਕ ਢੱਕ ਢੱਕ। ਠੀਕ ਹੈ ਜੀ। ਜੀ ਠੀਕ। ਈਸ਼ਵਰ ਜੀ ਆਵਾਜ਼ ਆਈ ਹੈ ਤੁਹਾਨੂੰ ਢੱਕ ਦੀ? ਜੀ ਜੀ ਬਿਲਕੁਲ। ਇਹ ਡਿਕਸ਼ਨਰੀ ਹੈ ਪਟਿਆਲੇ ਦੀ, ਉੱਥੋਂ ਮੈਂ ਉਹਨੂੰ ਕੀਤਾ ਡਾਇਰੈਕਟ ਉਹਨਾਂ ਦਾ ਦੇ ਰਿਹਾ ਤੁਹਾਨੂੰ ਸਾਊਂਡ, ਉਹਨਾਂ ਦੀ ਪ੍ਰੋਨਾਂਸੀਏਸ਼ਨ। ਇਹ ਜਿਹੜਾ ਲਿੰਕ ਜ਼ੁਬੈਰ ਸਾਹਿਬ ਤੁਸੀਂ ਸੈਂਡ ਕੀਤਾ ਇਹ ਉਹੀ ਹੈ? ਹਾਂ, ਇਹ ਲਿੰਕ ਬਹੁਤ ਅੱਛਾ ਹੈ, ਆਨਲਾਈਨ ਡਿਕਸ਼ਨਰੀ ਹੈ। ਇਹ ਤੁਸੀਂ ਜਦੋਂ ਕਲਿੱਕ ਕਰੋਗੇ ਨਾ ਤੇ ਇਹਦੇ ਚ ਤਿੰਨ ਆਪਸ਼ਨ ਹੈ ਤੁਹਾਡੇ ਕੋਲ, ਇੰਗਲਿਸ਼, ਸ਼ਾਹਮੁਖੀ ਤੇ ਗੁਰਮੁਖੀ। ਫਰਜ਼ ਕਰੋ ਤੁਸੀਂ ਇਹ ਡੱਕ ਲਿਖਿਆ ਤੇ ਉਹ ਡੱਕ ਆ ਜਾਏਗਾ ਉੱਥੇ, ਠੀਕ ਹੈ ਜੀ। ਤੇ ਉਹ ਜਿੰਨੇ ਵੀ ਉਹਦੇ ਮਤਲਬ ਨੇ ਉਹ ਆ ਜਾਣਗੇ। ਸਟਾਰਟ ਦੇ ਵਿੱਚ ਲਿਖਿਆ ਹੈ ਉਹਨਾਂ ਨੇ ਗੁਰਮੁਖੀ ਚ ਲਿਖਿਆ ਹੈ, ਫਿਰ ਉਹਨਾਂ ਨੇ ਸ਼ਾਹਮੁਖੀ ਚ ਲਿਖਿਆ ਹੈ, ਉੱਤੇ ਛੋਟਾ ਜਿਹਾ ਉਹਨਾਂ ਨੇ ਬਣਾਇਆ ਸਾਊਂਡ ਵਾਸਤੇ। ਬਿਲਕੁਲ ਠੀਕ ਹੈ। ਅੱਗੇ ਅੰਗਰੇਜ਼ੀ ਚ ਮਤਲਬ ਹੈ, ਅੰਗਰੇਜ਼ੀ ਚ ਮਤਲਬ ਹੈ ਜੀ। ਮੈਂ ਖੋਲ ਲਈ ਕਿ ਇਹਨੂੰ ਹਰ ਕੋਈ ਯੂਜ਼ ਕਰ ਸਕਦਾ, ਐਵਰੀਬਾਡੀ ਕੈਨ ਯੂਜ਼ ਇਟ ਜੀ। ਇਹ ਡੱਕ ਮੈਂ ਉੱਥੇ ਦਿੱਤਾ ਕਿਉਂਕਿ ਮੈਨੂੰ ਇਹ ਨਹੀਂ ਸਮਝ ਆ ਰਹੀ ਸੀ ਕਿ ਇਹ ਲਫ਼ਜ਼ ਕੀ ਹੈਗਾ। ਇਹਨਾਂ ਨੇ ਕੈਦੀ ਦਾ ਦਿੱਤਾ, ਲੇਕਿਨ ਜਿਹੜੀ ਮੈਂ ਖੋਲੀ ਹੈ ਉਹਦੇ ਚ ਉਹਨਾਂ ਨੇ 8 ਮਤਲਬ ਦਿੱਤੇ ਨੇ। ਕਿਤੇ ਵੀ ਉਹ ਕੈਦੀ ਦਾ ਮਤਲਬ ਨਹੀਂ ਹੈਗਾ, ਹੋਰ ਹੀ ਮਤਲਬ ਨੇ। ਤੇ ਉਹਨੇ ਜ਼ਿਆਦਾ ਉੱਥੇ ਇੱਕ ਮਤਲਬ ਦਿੱਤਾ ਹੈ ਕਵਰ ਦਿੱਤਾ ਹੈ ਜ਼ਿਆਦਾ। ਮੈਨੂੰ ਉਹ ਕਵਰ ਜ਼ਿਆਦਾ ਸਹੀ ਲੱਗ ਰਿਹਾ, ਔਰ ਜਿਹੜਾ ਅਸੀਂ ਕਿਤਾਬ 'ਚ ਦਿੱਤਾ ਹੈ ਨਾ ਕੈਦੀ, ਉਹ ਗਲਤ ਲੱਗ ਰਿਹਾ। ਉਹਨਾਂ ਨੇ ਕਵਰ ਦਿੱਤਾ ਹੈ, ਕਵਰਡ ਦਿੱਤਾ ਹੈ, ਗੈਟਿੰਗ ਸਮਥਿੰਗ ਕਵਰ ਢੱਕਣਾ ਇਹਦੇ ਤੋਂ ਹੁੰਦਾ, ਢੱਕਣਾ ਵੀ ਕਿਸੇ ਨੂੰ ਕਵਰ ਕਰਨਾ, ਹੋਰ ਵੀ ਇਹਦੇ ਮਤਲਬ ਨੇ। ਲੇਕਿਨ ਮੈਨੂੰ ਲੱਗਦਾ ਕਿ ਜਿਹੜਾ ਇੱਥੇ ਮਤਲਬ ਬਣ ਰਿਹਾ ਕਿ ਚੱਲਿਆ ਰਾਣੀ ਦੇ ਕਵਰ ਦੇ ਵਿੱਚੋਂ ਚੱਲਿਆ, ਕੈਦੀ ਤੇ ਨਹੀਂ ਉਹਨੂੰ ਕਹਿਣਾ ਚਾਹੀਦਾ, ਉਹਦੇ ਕਵਰ 'ਚ ਚੱਲਿਆ। ਕੈਦੀ ਦਾ ਮਤਲਬ ਕੱਢ ਲਓ ਤੇ ਅਲੱਗਾ ਪੜ੍ਹੋ ਸਹੀ ਸਾਹਿਬ, ਅਸੀਂ ਫਿਰ ਡਿਸਕਸ਼ਨ ਕਰਨੇ। ਹਾਂਜੀ। ਤੇ ਅੱਖਰ ਦੀ ਸੇ ਸਾਬਤੀ ਨਾਲ ਕਰ ਬਚਨ ਬੈਠਾ, ਦਿਲ ਖਸਦੇ ਗੁਰੂ ਨੇ ਟੋਰਿਆ ਏ। ਪੂਰਨ ਚੱਲਿਆ ਰਾਣੀ ਦੇ ਢੱਕ ਹੋ ਕੇ, ਹੁਕਮ ਗੁਰੂ ਦਾ ਉਸ ਨਾ ਮੋੜਿਆ ਏ। ਰਾਣੀ ਸੁੰਦਰਾ ਦਿਲੋਂ ਦਲੀਲ ਕਰਦੀ, ਮੈਂ ਤਾਂ ਵਰ ਪਾਇਆ ਜਿਹੜਾ ਲੋੜਿਆ ਏ। ਕਾਦਰ ਯਾਰ ਮੀਆਂ ਪੂਰਨ ਭਗਤ ਤਾਈ, ਹੁਣ ਗੁਰੂ ਤਾਂ ਚਾਹੇ ਵਿਛੋੜਿਆ ਏ। ਵਾਹ ਜੀ। ਮੈਂ ਪੜ੍ਹਨੀ ਆ। ਹਾਂਜੀ, ਅਗਲਾ ਪੜ੍ਹ ਲਓ। ਜੀਮ। ਜਦੋਂ ਲੈ ਸੁੰਦਰਾ ਤੁਰੀ ਪੂਰਨ, ਕਹਿੰਦੀ ਅੱਜ ਚੜੀ ਚਿੱਲੇ ਰਾਜ ਦੀ ਜੀ। ਖੁਸ਼ੀ ਵਿੱਚ ਨਾ ਮਿਉਂਦੀ ਵਿੱਚ ਜਾਮੇ, ਬੰਦ ਟੁੱਟ ਗਏ ਪੇਸ਼ਵਾਜ ਦੇ ਜੀ। ਅੱਜ ਵੰਜ ਵਹਾਜਿਆ ਮੈਂ ਜਿਹੜਾ, ਐਸਾ ਹੋਰ ਨਾ ਕੋਈ ਵਹਾਜ ਦੇ ਜੀ। ਕਾਦਰ ਯਾਰ ਜਾਂ ਆਪਣੇ ਸ਼ਹਿਰ ਵੜਦੀ, ਕੰਮ ਵੇਖ ਗਰੀਬ ਨਵਾਜ ਦੇ ਜੀ। ਵਾਹ। ਹਾਂ, ਇੱਥੇ ਮੈਂ ਤੁਹਾਨੂੰ ਨਾ ਇੱਕ ਲਫ਼ਜ਼ ਸੁਣਾਉਣਾ ਹੈ। ਇਹ ਲਫ਼ਜ਼ ਹੈਗਾ ਵਨੰਚ। ਠੀਕ ਹੈ, ਇਹਨੂੰ ਅਸੀਂ ਬੋਲਾਂਗੇ ਵਨੰਚ। ਠੀਕ ਹੈ ਜੀ। ਜੀ ਹਦੀਅਤ ਆ ਗਏ ਤੁਸੀਂ? ਹਾਂਜੀ ਸਰ, ਮੈਂ ਇੱਥੇ ਹਾਂ ਜੀ। ਆਈ ਐਮ ਦੇਅਰ ਸਰ। ਤੁਹਾਨੂੰ ਮੈਂ ਕਿਸੇ ਦਿਨ ਕੁੱਟਣਾ ਹੈਗਾ। ਕਿਉਂ ਸਰ? ਤੁਸੀਂ ਅਜੀਓ ਜੀ ਸਹੀ ਤਰ੍ਹਾਂ ਦੇ ਸਟੂਡੈਂਟ ਨਹੀਂ ਬਣ ਰਹੇ। ਨਹੀਂ ਸਰ, ਕੋਸ਼ਿਸ਼ ਤਾਂ ਮੈਂ ਪੂਰੀ ਕਰਨਾ ਜੀ। ਤੁਹਾਡੇ ਮੈਂ ਬਹੁਤੇ ਪੁੱਟਣੇ ਨੇ ਕਿਸੇ ਦਿਨ। ਸਰ ਤੁਹਾਨੂੰ ਪੂਰਾ ਹੱਕ ਹੈ, ਤੁਸੀਂ ਟੀਚਰ ਹੋ, ਤੁਹਾਡਾ ਹੱਕ ਹੈ। ਚਲੋ ਅਗਲਾ ਬੰਦ ਪੜੋ ਤੁਸੀਂ। ਜੀ ਸਰ।
ਬਹਾਨੇ ਨਾਲ ਨੱਸ ਜਾਣਾ। ਜੀ ਸਰ, ਪੂਰਨ ਦਾ ਬਹਾਨੇ ਨਾਲ ਨਸ ਜਾਣਾ। ਹੀ ਹੋਸ਼ ਕੀਤੀ ਪੂਰਨ ਭਗਤ ਉੱਥੇ, ਬੈਠ ਹਾਲ ਹਵਾਲ ਪੜਾਇਆ ਈ, ਜਿਨ੍ਹਾਂ ਗੱਲਾਂ ਤੋਂ ਰੱਬ ਜੀ ਸੰਗਦਾ ਸਾਂ, ਕਿਹਾ ਰਾਣੀ ਨੇ ਮੈਨੂੰ ਰੰਜਾਣਿਆ ਈ, ਉੱਥੇ ਆਖਦਾ ਮੈਂ ਦਿਸ਼ਾ ਬੈਠ ਆਵਾਂ, ਦਿਲੋਂ ਸਮਝ ਕੇ ਬੋਲ ਵਖਾਣਿਆ ਈ, ਕਾਦਰ ਯਾਰ ਖੜੋਏ ਕੇ ਸੁੰਦਰਾਂ ਨੂੰ, ਪੂਰਨ ਆਖਦਾ ਵਾਂਗ ਆਵਾਨਿਆ ਈ। ਹਾਂ, ਅਣਜਾਣਿਆ ਸਾਡੇ ਕੋਲ, ਚਲੋ ਕੋਈ ਗੱਲ ਸੌਰੀ, ਅਣਜਾਣਿਆ ਸਰ। ਹਾਂ ਸਹੀ ਸਾਹਿਬ, ਇੱਕ ਬੰਦ ਹੋਰ ਪੜੋ, 4 ਮੇਰੇ ਹਾਲ ਪੜ੍ਹ ਲਈਏ, ਫਿਰ ਅੱਗੇ ਚੱਲਾਂਗੇ, ਦੇਖਾਂਗੇ ਜੇ ਵੇਲਾ ਹੋਇਆ 2 ਹੋਰ ਪੜ੍ਹ ਲਾਂਗੇ। ਠੀਕ ਹੈ। ਖੇ ਖਬਰ ਨਾ ਸੀ ਰਾਣੀ ਸੁੰਦਰਾਂ ਨੂੰ, ਪੂਰਨ ਦੇ ਦਗਾ ਤੁਰ ਜਾਵੰਦਾ ਏ, ਰਾਣੀ ਜਾਣਦੀ ਸੀ ਮੇਰੇ ਹੁਸਨ ਮੁੱਠਾ, ਜਿਹੜਾ ਅੰਜ ਅਰਜ਼ਾ ਫਰਮਾਉਂਦਾ ਏ, ਇੰਜ ਅਰਜ਼ਾ ਫਰਮਾਉਂਦਾ ਏ ਜੀ। ਰਾਣੀ ਜਾਣਦੀ ਸੀ ਮੇਰੇ ਹੁਸਨ ਮੁੱਠਾ, ਜਿਹੜਾ ਇੰਜ ਅਰਜ਼ਾ ਫਰਮਾਉਂਦਾ ਏ, ਉਹਨੂੰ ਗੋਲੀਆਂ ਬਾਂਦੀਆਂ ਨਾਲ ਦਿੱਤੀਆਂ, ਆਕੇ ਫੇਰ ਦਿਸ਼ਾ ਪਾਰ ਆਵੰਦਾ ਏ, ਕਾਦਰ ਯਾਰ ਮੀਆਂ ਵਾਟੇ ਜਾ ਪੂਰਨ, ਟਿੱਲੇ ਬਾਲ ਦਾ ਰਾਹ ਪਛਾਵੰਦਾ ਏ। ਹਾਂਜੀ। ਸੀਨ ਸਾਬਤੀ ਨਾਲ ਕਰ ਬਚਨ ਬੈਠਾ, ਦਿਲ ਖਸਦੇ ਗੁਰੂ ਨੇ ਟੋਰਿਆ ਏ, ਪੂਰਨ ਚਲਿਆ ਰਾਣੀ ਦੇ ਡੱਕ ਹੋ ਕੇ, ਹੁਕਮ ਗੁਰੂ ਦਾ ਉਸ ਨਾ ਮੋੜਿਆ ਏ, ਰਾਣੀ ਸੁੰਦਰਾਂ ਦਿਲੋਂ ਦਲੀਲ ਕਰਦੀ, ਮੈਂ ਤਾਂ ਵਰ ਪਾਇਆ ਜਿਹੜਾ ਲੋੜਿਆ ਏ, ਕਾਦਰ ਯਾਰ ਮੀਆਂ ਪੂਰਨ ਭਗਤ ਤਾਈ, ਹੁਣ ਗੁਰੂ ਤਾਂ ਚਾਏ ਵਿਛੋੜਿਆ ਏ। ਇਹ ਲਫ਼ਜ਼ ਹੈ ਆਪਣੇ ਅਧੀਅਤਾ ਜੀ, ਇਹ ਇੱਕ ਲਫ਼ਜ਼ ਹੈਗਾ, ਉਹ ਮੈਂ ਨਾ ਪਟਿਆਲੇ ਦੀ ਡਿਕਸ਼ਨਰੀ ਖੋਲੀ ਹੋਈ ਹੈ ਜੀ ਸਰ, ਤੇ ਉਹ ਮੈਂ ਉਹਦਾ ਸੁਣਾਉਣਾ ਚਾਹੁੰਦਾ ਸੀ ਤੁਹਾਨੂੰ। ਅਲਫਾਜ਼ ਟੱਕ ਟੱਕ ਟੱਕ, ਠੀਕ ਹੈ, ਇਹ ਦੀ ਆਵਾਜ਼ ਹੈਗੀ ਹੈ ਟੱਕ। ਹੁਣ ਇਹਨਾਂ ਨੇ ਲਿਖਿਆ, ਇਹਦਾ ਮਤਲਬ ਲਿਖਿਆ ਹੈ ਕੈਦੀ, ਸਾਡੇ ਕੋਲ ਨਾ ਕੈਦੀ ਲਿਖਿਆ ਹੈ ਸਰ, ਲੇਕਿਨ ਇਹ ਡਿਕਸ਼ਨਰੀ ਜਿਹੜੀ ਹੈ ਪਟਿਆਲੇ ਦੀ ਜਿਹੜੀ ਡਿਕਸ਼ਨਰੀ ਹੈ, ਉਹਦਾ ਮੈਂ ਲਿੰਕ ਵੀ ਉੱਤੇ ਦਿੱਤਾ ਹੈ WhatsApp 'ਚ, ਤੇ ਉਹਦਾ ਜ਼ਿਆਦਾ ਉਹਦਾ ਮਤਲਬ ਲਿਖਿਆ ਕਵਰ ਕਰਨਾ ਸਰ। ਹਾਂ, ਸਾਬਤੀ ਤਾਂ ਤੁਸੀਂ ਪਤਾ ਹੀ, ਤੁਹਾਨੂੰ ਸਾਬਤੀ ਨੇ ਜਿਹੜਾ ਹਾਂਜੀ ਸਰ, ਜੀ ਸਰ। ਬਚਨ ਹੁੰਦਾ ਹੈ ਗੱਲਬਾਤ, ਇੱਥੇ ਵੀ ਲਿਖੀ ਬਚਨ ਦੇਣਾ, ਕਾਲ ਦੇਣਾ ਸਰ, ਔਰ ਇਹਦੇ ਵਿੱਚ ਬਚਨ, ਅੱਛਾ ਹਾਂ, ਬਚਨ ਜਿਹੜਾ ਸਪੀਚ ਹੈ, ਹਾਂਜੀ ਸਰ, ਵਰਡ ਐਕਸਪ੍ਰੈਸ਼ਨ, ਅਟਰੈਂਸ, ਟਾਕ, ਡਿਸਕੋਰਸ, ਕਾਫੀ ਇਹਦੇ ਮਤਲਬ ਹੈ। ਬਚਨ ਜਿਹੜਾ ਸਾਡੇ ਆਮ ਤੌਰ ਤੇ ਸਾਡੇ ਸਾਂਝੇ ਪੰਜਾਬ ਵਿੱਚ, ਦੋਵਾਂ ਪੰਜਾਬਾਂ 'ਚ, ਜਿਹੜਾ ਅਸੀਂ ਕੋਈ ਗੱਲ ਕਰਨੇ ਆ ਕਿ ਅਸੀਂ ਇਹ ਗੱਲ ਕਰਾਂਗੇ, ਅਸੀਂ ਉਹਨੂੰ ਕਹਿੰਦੇ ਅਸੀਂ ਮੈਂ ਬਚਨ ਦਿੱਤਾ ਹੈ। ਹਾਂਜੀ ਸਰ। ਮੈਂ ਕਾਲ ਕਰਾਰ ਕੀਤਾ, ਕਾਲ ਦੇਣਾ ਵੀ, ਸਾਡੇ ਕਾਲ ਦੇਣਾ ਵੀ ਬੋਲਦੇ ਨੇ, ਬਚਨ ਦੇਣਾ ਵੀ ਬੋਲਦੇ ਨੇ ਜੀ ਸਰ। ਸੇ ਸਾਬਤੀ ਨਾਲ ਕਰ ਬਚਨ ਬੈਠਾ ਜੀ। ਹੁਣ ਜਦੋਂ ਗੁਰੂ ਨੇ ਉਹਨੂੰ ਕਿਹਾ ਕਿ ਤੂੰ ਸੁੰਦਰਾਂ ਵੱਲ ਜਾਣਾ ਹੈ, ਤੇ ਉਹਨੇ ਆਪਣਾ ਕਾਲ ਦੇ ਦਿੱਤਾ, ਆਪਣਾ ਬਚਨ ਦੇ ਦਿੱਤਾ। ਰਾਈਟ ਸਰ। ਦਿਲ ਖਸਦੇ ਗੁਰੂ ਨੇ ਟੋਰਿਆ ਹੈ, ਖਸਦੇ ਮੈਨੇ ਨੇ ਲਿਖਿਆ ਹੈ, ਖਸਦੇ ਇਹਦਾ ਇੱਕ ਮਤਲਬ ਇਹਨਾਂ ਨੇ ਇੱਥੇ ਲਿਖਿਆ ਦੁੱਖ ਚਿੰਤਾ, ਲੇਕਿਨ ਜ਼ਿਆਦਾ ਇਹਦਾ ਮਤਲਬ ਹੈ ਕਿ ਡੁੱਬਣਾ। ਔਰ ਸਿੰਕ, ਟੂ ਫਾਲ ਇਨ, ਟੂ ਸਿੰਕ, ਯੀਡ, ਬੈਂਡ, ਫਾਲ, ਡ੍ਰੌਪ, ਟੰਬਲ ਵੀ ਹੈ, ਰਿਮੂਵਡ ਵੀ ਹੈ, ਕਮ ਆਫ, ਕਮ ਆਊਟ, ਡਿਕਲਾਈਨ, ਇਹ ਸਾਰਾ ਹੈ। ਬਹਰਹਾਲ ਬਚਨ ਤੇ ਉਹ ਦੇ ਬੈਠਾ ਹੈ। ਹਾਂਜੀ ਸਰ। ਔਰ ਬਚਨ ਉਹਨੇ ਦਿੱਤਾ ਮੂੰਹ ਤੋਂ, ਜ਼ੁਬਾਨ ਤੋਂ, ਰਾਈਟ ਸਰ। ਲੇਕਿਨ ਦਿਲ ਉਹਦਾ ਜਿਹੜਾ ਨਾ, ਦਿਲ ਉਹਦਾ ਡੁੱਬ ਗਿਆ। ਸਰ ਸਾਡੇ ਐਕਚੁਅਲੀ ਇਹ ਵਰਡ ਹੈ ਖੁਸਦੇ, ਦਿਲ ਖੁਸਦੇ, ਮਤਲਬ ਉਹੀ ਦਿਲ ਡੁੱਬਦੇ, ਮੀਨਿੰਗ ਠੀਕ ਹੈ,
ਬਟ ਸਾਡੀ ਪ੍ਰੋਨਾਂਸੀਏਸ਼ਨ ਇਸ ਪਾਸੇ ਦਿਲ ਖੁਸਦੇ ਹੈ ਵਰਡ। ਹਾਂ ਖੁਸਦੇ ਹੈ ਨਾ, ਇਹਨੇ ਉਹ ਪਾਈ ਜ਼ੇਰ ਪਾਤੀ ਹੈ ਤੇ ਉਹ ਪੇਸ਼ ਨਹੀਂ, ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਨਾ ਪੇਸ਼ ਪੈਣੀ ਚਾਹੀਦੀ ਹੈ। ਦਿਲ ਖੁਸਦੇ ਗੁਰੂ ਨੇ ਟੋਰਿਆ ਹੈ। ਵੈਸੇ ਮੇਰੇ ਕੋਲ ਜਿਹੜਾ ਨਾ ਖਸਦੇ ਲਿਖਿਆ ਹੈ ਅੰਗਰੇਜ਼ੀ। ਰਾਈਟ ਸਰ, ਗੁਰਮੁਖੀ ਵਾਲੇ ਚ ਖੁਸਦੇ ਹੈ। ਐਂਡ ਆਈ ਥਿੰਕ ਸਰ ਸਾਡੇ ਬੋਲਣ ਚ ਵੀ ਅਸੀਂ ਖੁਸਦੇ ਹੀ ਯੂਜ਼ ਕਰਨੇ ਆ। ਦਿਲ ਖੁਸਦੇ ਮਤਲਬ ਬੇਸਿਕਲੀ ਚੀਜ਼ਾਂ ਖੁਸਦੇ ਜਿਹੜਾ ਉਹ ਨਹੀਂ, ਜਿਹੜਾ ਖੁਸ ਗਿਆ, ਗਵਾਚ ਗਿਆ, ਲਾਸਟ ਹੋ ਗਿਆ, ਉਹ ਤਾਂ ਸਰ ਹੋ ਗਿਆ ਖੋ ਗਿਆ। ਹਾਂ ਉਹ ਖੁਸਣਾ ਉਹ ਨਹੀਂ ਹੈ। ਇਹ ਬੇਸਿਕਲੀ ਮਤਲਬ ਇੱਕ ਕਾਈਂਡ ਆਫ ਰਿਜ਼ਰਵੇਸ਼ਨ ਹੈ, ਜਾਂ ਮਤਲਬ ਬੇਸਿਕਲੀ ਉਹ ਪੂਰੀ ਤਰ੍ਹਾਂ ਖੁਸ਼ ਨਹੀਂ ਹੈਗਾ ਪੂਰਨ ਭਗਤ ਕੇ ਬਈ ਮਤਲਬ ਦਿਲ ਮਤਲਬ ਹੀ ਇਜ਼ ਵੈਰੀ ਰਿਜ਼ਰਵਡ ਅਬਾਊਟ ਇਟ, ਮਤਲਬ ਹੀ ਇਜ਼ ਮਤਲਬ ਉਹ ਠੀਕ ਆ। ਅਸੀਂ ਉਹ ਉਦਾਂ ਨਹੀਂ ਜਾ ਰਹੇ, ਅਸੀਂ ਤਾਂ ਸਿਰਫ ਇਹਨੂੰ ਜਿਹੜੇ ਮੀਨਿੰਗ ਨੇ ਨਾ ਉਹ ਕਲੀਅਰ ਕਰ ਰਹੇ। ਹਾਂਜੀ ਚਲੋ ਜੀ ਇਹਨੂੰ ਅਸੀਂ ਖਸਦੇ ਵੀ ਪੜ੍ਹ ਲੈਂਦੇ ਆ ਤੇ ਖੁਸਦੇ ਵੀ ਪੜ੍ਹ ਲੈਂਦੇ ਆ। ਰਾਈਟ ਸਰ। ਪੂਰਨ ਚੱਲਿਆ ਰਾਣੀ ਦੇ ਡੱਕ ਹੋ ਕੇ, ਡੱਕ ਨਾਲ ਲਿਖਿਆ ਕੈਦੀ, ਤੇ ਸਾਡੇ ਕੋਲ ਜਿਹੜੀ ਡਿਕਸ਼ਨਰੀ ਹੈ ਉਹਦੇ ਚ ਕਵਰ ਲਿਖਿਆ ਹੈ ਕਿ ਉਹਦੇ ਕਵਰ ਦੇ ਵਿੱਚ ਚੱਲਿਆ ਹੁਕਮ ਗੁਰੂ ਦਾ ਉਸ ਨਾ ਮੋੜਿਆ ਹੈ, ਰਾਣੀ ਸੁੰਦਰਾ ਦਿਲੋਂ ਦਲੀਲ ਕਰਦੀ ਜੀ। ਹਾਂ ਦਲੀਲ ਕਰਦੀ ਮੈਨੇ ਹੈਗਾ ਆਰਗੂ ਕਰਨਾ, ਦਲੀਲ ਕਰਨਾ, ਆਰਗੂ ਕਰਨਾ, ਟੂ ਆਰਗੂ, ਇਸ ਤਰ੍ਹਾਂ ਦਾ ਆਰਗੂਮੈਂਟ ਵੀ ਹੈ, ਪ੍ਰੂਫ ਵੀ ਹੈ ਜੀ। ਇਸ ਤਰ੍ਹਾਂ ਸਾਰੇ ਦੇ ਮਤਲਬ ਹਾਂਜੀ ਆਪਣੇ ਦਿਲ ਵਿੱਚ ਉਹ ਦਲੀਲ ਕਰ ਰਹੀ ਹੈ, ਉਹਨੂੰ ਬੋਲ ਨਹੀਂ ਰਹੀ, ਦਿਲ ਚ ਦਲੀਲ ਕਰ ਰਹੀ ਹੈ। ਮੈਂ ਤਾਂ ਵਰ ਪਾਇਆ ਜਿਹੜਾ ਲੋੜਿਆ ਹੈ। ਵਰ ਜਿਹੜਾ ਸਾਡੇ ਬੜਾ ਇੱਕ ਆਸ਼ਕੀ ਦਾ ਲਫ਼ਜ਼ ਹੈ ਸਰ। ਮੈਂ ਤਾਂ ਵਰ ਪਾਇਆ ਰਾਂਝਣ ਮਾਹੀ, ਸ਼ਾਇਦ ਕਿਸੇ ਨੂੰ ਕਾਫੀ ਯਾਦ ਆ ਜਾਏ ਬੁੱਲੇ ਸ਼ਾਹ ਦੀ। ਵਰ ਪਾਇਆ ਮੈਂ ਰਾਂਝਣ ਮਾਹੀ, ਬੁੱਲੇ ਸ਼ਾਹ ਦੀ ਕਾਫੀ ਬੜਾ ਮਸ਼ਹੂਰ। ਵਰ ਦਾ ਸਿੰਪਲ ਮਤਲਬ ਜਿਹੜਾ ਵਰ ਦਾ ਮਤਲਬ ਸਿੰਪਲ ਤੇ ਹੈਗਾ ਚੂਜ਼ ਕਰਨਾ, ਸਿਲੈਕਟ ਕਰਨਾ, ਲੇਕਿਨ ਆਮ ਤੌਰ ਤੇ ਵਰ ਦਾ ਮਤਲਬ ਹਸਬੈਂਡ ਹੀ ਸਮਝਿਆ ਜਾਂਦਾ ਹੈ ਸਰ। ਲੇਕਿਨ ਇਹਦਾ ਹੈਗਾ ਵੈਸੇ ਇਹਦਾ ਮਤਲਬ ਹੈਗਾ ਚੁਆਇਸ ਕਰਨਾ, ਸਿਲੈਕਸ਼ਨ ਕਰਨਾ, ਔਰ ਵੀ ਇਹਦਾ ਮਤਲਬ ਨੇ ਬਲੈਸਿੰਗ ਵੀ ਹੈ, ਗੁੱਡ ਚੂਜ਼ਨ, ਗਿਫਟ, ਰਿਵਾਰਡ, ਹੂ ਚੂਜ਼es ਚੂਜ਼ਰ ਸਮਥਿੰਗ, ਇਸ ਤਰ੍ਹਾਂ ਦਾ। ਹਾਂਜੀ ਸ਼ਾਇਦ ਤੁਸੀਂ ਇਹ ਲਫ਼ਜ਼ ਸੁਣਿਆ ਹੋਵੇ, ਸਾਨੂੰ ਬੜਾ ਚੰਗਾ ਵਰ ਲੱਭ ਗਿਆ। ਹਾਂਜੀ ਸਰ, ਕਿ ਸਾਨੂੰ ਬੜਾ ਚੰਗਾ ਵਰ ਲੱਭ ਗਿਆ ਹੈ, ਕਿ ਜਿਹੜਾ ਬੁਆਏ ਜਿਹੜਾ ਮੁੰਡਾ ਜਿਹੜਾ ਅਸੀਂ ਲੱਭ ਰਹੇ ਸਾਂ ਬੜਾ ਅੱਛਾ ਮਿਲ ਗਿਆ ਸਾਨੂੰ। ਜੀ ਸਰ। ਤੇ ਹੁਣ ਇਹ ਜਿਹੜੇ ਨੇ ਇਹਦੇ ਵਿੱਚ ਜਿਹੜੀ ਟਵਿਸਟਿੰਗ ਹੈ, ਮੈਂ ਤਾਂ ਵਰ ਪਾਇਆ ਜਿਹੜਾ ਲੋੜਿਆ ਹੈ, ਉਹ ਆਪਣੇ ਵੱਲੋਂ ਇੱਕ ਆਸ਼ਕੀ ਦੇ ਵਿੱਚ ਆ ਰਹੀ ਹੈ। ਉਹ ਕਹਿੰਦੀ ਮੈਂ ਤੇ ਜੋ ਚੂਜ਼ ਕੀਤਾ ਸੀ ਉਹ ਮੈਨੂੰ ਮਿਲ ਗਿਆ ਹੈ। ਜਿਸ ਤਰ੍ਹਾਂ ਇੱਕ ਕੁਆਰੀ ਕੁੜੀ ਚੂਜ਼ ਕਰਦੀ ਹੈ ਤੇ ਉਹਨੂੰ ਆਪਣਾ ਹਸਬੈਂਡ ਜਿਹੜਾ ਉਹ ਮਿਲ ਜਾਂਦਾ ਹੈ। ਕਾਦਰ ਯਾਰ ਮੀਆਂ ਪੂਰਨ ਭਗਤ ਤਾਈ, ਹੁਣ ਗੁਰੂ ਤਾਂ ਚਾਏ ਵਿਛੋੜਿਆ ਹੈ। ਕਿ ਹੁਣ ਪੂਰਨ ਤੱਕ ਜਿਹੜਾ ਇਹ ਹੋਇਆ ਕਿ ਉਹਨੇ ਗੁਰੂ ਨੂੰ ਛੱਡ ਦਿੱਤਾ, ਗੁਰੂ ਨੂੰ ਛੱਡ ਕੇ ਹੁਣ ਰਾਣੀ ਸੁੰਦਰਾ ਨਾਲ ਜਾ ਰਹੇ। ਤੇ ਨਾਓ ਹੁਣ ਅਸੀਂ ਓਪਨ ਆ ਡਿਸਕਸ਼ਨ ਲਈ, ਤੇ ਦੋਸਤ ਜਿਹੜੇ ਨੇ ਗੱਲਬਾਤ ਕਰਨ। ਬੜਾ ਜਿਹੜਾ ਨਾ ਉਹ ਜਸਟਿਫਾਈ ਹੋ ਜਾਣਾ ਅੱਗੇ ਜਾ ਕੇ ਜੋ ਕਹਿ ਰਹੀ ਹੈ ਰਾਣੀ। ਡਰਾਮੈਟਿਕ ਬੰਦਾ ਇੱਕਦਮ ਜਿਹੜੀ ਹੈ ਨਾ ਸਾਰੀ ਟੋਨ ਚੇਂਜ ਹੋਏਗੀ, ਬਹੁਤ ਹੀ ਜ਼ਬਰਦਸਤ। ਹਾਂ ਬਹੁਤ ਜ਼ਬਰਦਸਤ ਜੀ। ਹਾਂ ਜੀ ਸਹੀ ਸਾਹਿਬ, ਤੁਹਾਡੇ ਤੋਂ ਸ਼ੁਰੂ ਕਰਦੇ ਹਾਂ। ਸਿਚੁਏਸ਼ਨ ਹੈਗੀ ਹੈ ਕਿ ਇਸ ਬੰਦ ਤੋਂ ਮੈਨੂੰ ਸਮਝ ਆ ਰਹੀ ਹੈ ਕਿ ਪੂਰਨ ਜਾਣਾ ਨਹੀਂ ਚਾਹ ਰਿਹਾ, ਲੇਕਿਨ ਗੁਰੂ ਨੇ ਟੁੱਟੇ ਦਿਲ ਦੇ ਨਾਲ, ਗੁਰੂ ਵੀ ਉਦਾਸ ਹੈ ਤੇ ਉਹਨੂੰ ਟੋਰਦਾ ਪਿਆ ਕਿ ਤੂੰ ਰਾਣੀ ਸੁੰਦਰਾ ਨਾਲ ਜਾ, ਮੇਰਾ ਹੁਕਮ ਹੈ। ਉਹ ਨਹੀਂ ਜਾਣਾ ਚਾਹ ਰਿਹਾ, ਗੁਰੂ ਵੀ ਨਹੀਂ ਭੇਜਣਾ ਚਾਹ ਰਿਹਾ, ਲੇਕਿਨ ਗੁਰੂ ਨੇ ਹੁਣ ਰਾਣੀ ਸੁੰਦਰਾ ਨੂੰ ਨਾ ਨਹੀਂ ਕਰ ਸਕ ਰਿਹਾ, ਜੋ ਮੈਨੂੰ ਸਿਚੁਏਸ਼ਨ ਨਜ਼ਰ ਆ ਰਹੀ ਹੈ ਇੱਥੇ। ਤੇ ਪੂਰਨ ਚੱਲਿਆ ਰਾਣੀ ਦੇ ਢੱਕ ਹੋ ਕੇ, ਇੱਥੇ ਮੈਨੂੰ ਲੱਗਦਾ ਵੇ ਕਿ ਮਤਲਬ ਕੈਦੀ ਬਣਦਾ ਮੇਰੇ ਖਿਆਲ ਦੇ ਵਿੱਚ, ਕਿਉਂਕਿ ਉਹ ਨਹੀਂ ਜਾਣਾ ਚਾਹ ਰਿਹਾ ਨਾ, ਪੂਰਨ ਅੰਦਰੋਂ ਨਹੀਂ ਜਾਣਾ ਚਾਹ ਰਿਹਾ, ਗੁਰੂ ਵੀ ਨਹੀਂ ਭੇਜਣਾ, ਲੇਕਿਨ ਗੁਰੂ ਦਾ ਹੁਕਮ ਹੈ ਕਿ ਤੂੰ ਜਾ, ਇਹਦੇ ਨਾਲ ਕੈਦੀ ਬਣ ਕੇ ਜਾ, ਅਟੈਚ ਹੋ ਕੇ ਜਾ, ਐਸੋਸੀਏਟ ਹੋ ਕੇ ਜਾ, ਐਨਸਲੇਵ ਹੋ ਕੇ ਜਾ। ਸੋ ਸਿੰਸ ਉਹ ਆਪਣੀ ਮਰਜ਼ੀ ਦੇ ਖਿਲਾਫ ਜਾ ਰਿਹਾ ਤੇ ਉਹ ਮੈਂ ਖਿਆਲ ਉੱਥੇ ਕੈਦੀ ਦਾ ਲਫ਼ਜ਼ ਸ਼ਾਇਦ ਉਹਦਾ ਮਤਲਬ ਸ਼ਾਇਦ ਨਿਕਲਦਾ ਹੋਵੇ ਮੇਰੀ ਨਜ਼ਰ ਦੇ ਵਿੱਚ, ਕਿ ਪੂਰਨ ਚੱਲਿਆ ਰਾਣੀ ਦੇ ਢੱਕ ਹੋ ਕੇ, ਦਿਲ ਖਸਦੇ ਗੁਰੂ ਨੇ ਟੋਰਿਆ ਹੈ। ਸੋ ਸਿਚੁਏਸ਼ਨ ਹੈ ਬਣਦੀ ਪਈ ਹੈ, ਤੇ ਉਹਦੀ ਜਿਹੜੀ ਜਸਟਾਪੋਜੀਸ਼ਨ ਹੈ
ਉਹ ਉਦਾਸ ਹੈ, ਨਹੀਂ ਜਾਣਾ ਚਾਹੁੰਦਾ, ਲੇਕਿਨ ਰਾਣੀ ਖੁਸ਼ ਹੈ ਕਿ ਉਹਨੇ ਵਰ ਆਪਣਾ ਪਾ ਲਿਆ। ਮੈਂ ਵਰ ਪਾਇਆ ਰਾਂਝਣ ਮਾਹੀ। ਤੇ ਕਾਦਰ ਯਾਰ ਮੀਆਂ ਪੂਰਨ ਭਗਤ ਤਾਈ ਹੁਣ ਗੁਰੂ ਤਾਂ ਚਾਹੇ ਵਿਛੋੜਿਆ ਹੈ, ਕਿ ਹੁਣ ਗੁਰੂ ਨੂੰ ਹੀ ਛੁਡਵਾਤਾ ਹੈ, ਯਾਨੀ ਕਿ ਪੂਰਨ ਭਗਤ ਜਿਹੜਾ ਗੁਰੂ ਤੋਂ ਵੀ ਵਿਛੜ ਗਿਆ। ਤੇ ਮੈਨੂੰ ਤੇ ਇਹ ਨਜ਼ਰ ਆ ਰਹੀ ਸਿਚੁਏਸ਼ਨ, ਤੇ ਜਿਹੜਾ ਡੱਕ ਦਾ ਮਤਲਬ ਉੱਥੇ ਮੈਨੂੰ ਲੱਗਦਾ ਪਿਆ ਕਿ ਸਿੰਸ ਆਪਣੀ ਮਰਜ਼ੀ ਦੇ ਖਿਲਾਫ ਜਾ ਰਿਹਾ, ਤੇ ਉਹ ਜਿਹੜੀ ਫਰੀडम ਦੀ ਡੈਫੀਨੇਸ਼ਨ ਇਹ ਹੈਗੀ ਹੈ ਕਿ ਜੋ ਤੁਸੀਂ ਆਪਣੀ ਮਰਜ਼ੀ ਦੇ ਨਾਲ ਕੰਮ ਨਾ ਕਰ ਸਕੋ, ਤੇ ਦੈਟ ਇਜ਼ ਦੀ ਅਬੈਂਡਨਮੈਂਟ ਆਫ ਯੋਰ ਫਰੀडम। ਤੇ ਐਸੀ ਮਤਲਬ ਐਸੀ ਸਿਚੁਏਸ਼ਨ ਬਿਲਕੁਲ ਡਰਾਮੈਟਿਕ ਹੈਗੀ, ਲਾਈਕ ਉਹਨਾਂ ਨੇ ਕਿਹਾ ਕਿ ਉਹ ਜਾ ਰਿਹਾ, ਨਹੀਂ ਜਾਣਾ ਚਾਹ ਰਿਹਾ, ਔਰ ਲੇਕਿਨ ਮੈਂ ਸਾਬਤੀ ਨਾਲ ਕਰ ਬਚਨ ਬੈਠਾ। ਤੇ ਗੁਰੂ ਨੇ ਵੀ ਜਿਹੜਾ ਨਾ ਉਹ ਕਮਿਟ ਕਰ ਲਿਆ ਕਿ ਠੀਕ ਹੈ ਸੁੰਦਰਾ ਤੇਰੇ ਨਾਲ ਜਾਏਗਾ, ਤੇ ਮੈਂ ਤੇਰੇ ਨਾਲ ਨਾ ਪ੍ਰੋਮਿਸ ਕਰਨਾ, ਤੈਨੂੰ ਮੈਂ ਕਮਿਟ ਕਰਨਾ ਕਿ ਤੇਰੇ ਨਾਲ ਜਾਏਗਾ, ਉਹਨੂੰ ਇਨਕਾਰ ਨਹੀਂ ਕਰ ਸਕ ਰਿਹਾ। ਸੋ ਇਹ ਸਿਚੁਏਸ਼ਨ ਹੈਗੀ ਇਸ ਲਈ, ਇਹਦੇ 'ਚ ਇਸ ਤੋਂ ਜ਼ਿਆਦਾ ਕੋਈ ਅੰਡਰਲਾਈਂਗ ਹੋਰ ਕੋਈ ਚੀਜ਼ ਮੈਨੂੰ ਨਜ਼ਰ ਨਹੀਂ ਆ ਰਹੀ। ਨਹੀਂ, ਪਰ ਇੱਕ ਜਗ੍ਹਾ ਵਿਛੋੜਾ ਹੈ ਤੇ ਇੱਕ ਜਗ੍ਹਾ ਮਿਲਾਪ ਹੈ ਨਾ, ਤੇ ਉਹ ਜਿਹੜੀ ਉਹੀ ਜਕਸਟਾਪੋਜੀਸ਼ਨ ਜਿਹੜੀ ਦਿਸਣੀ ਪਈ ਉਹ ਬੜੀ ਖੂਬਸੂਰਤ ਹੀ। ਤੇ ਇਹ ਜਿਹੜੀ ਲਾਈਨ ਹੀ ਨਾ, ਮੈਂ ਤਾਂ ਵਰ ਪਾਇਆ ਜਿਹੜਾ ਲੋੜਿਆ ਹੀ, ਬਹੁਤ ਹੀ ਖੂਬਸੂਰਤ। ਮਤਲਬ ਇਹ ਇਸ ਤਰ੍ਹਾਂ ਦੀ ਲਾਈਨ ਹੀ ਕਿ ਜਿਹੜੀ ਹਰ ਕੁੜੀ ਯਕੀਨ ਨਹੀਂ ਜਿਸकी ਅਸ਼ਨਾ ਨਾ ਕਿ ਮਾੜਾ ਵਰ ਉਹੀ ਲੱਭਿਆ ਜਿਸਨੀ ਮੈਂ ਆਸ ਕੀਤੀ ਸੀ ਜਾਂ ਜਿਸਨੀ ਮੈਂ ਤਮੰਨਾ ਕੀਤੀ ਸੀ, ਉਹੀ ਲੱਭੀ ਗਿਆ। ਔਰ ਪਰ ਉਸकी ਜਿਹੜਾ ਲੱਭਿਆ ਤੇ ਗੁਰੂ ਤੇ ਪੂਰਨ ਵਿੱਚ ਵਿਛੋੜਾ ਹੋਈ ਗਿਆ। ਇਹ ਬੜੀ ਇੱਕ मेरा ख्याल है यूनिवर्सल ट्रूथ भी थे कि तुसा की कोई किसी की कुछ लभना ते विछोड़ा भी होई गछना, तुसा की कुछ छोड़ना पैना, मतलब इस तरह नहीं कोई मिकी तुरत दिसनी पी इस बंद नहीं कि हर चीज हर वक्त तुसा की लभी नहीं सकनी। कब कोई वेला खुशी ना आया पर उसने बाद कोई वेला विछोड़े ना या गम ना भी आ। ਤੁਸੀਂ ਸਹੀ ਕਹਿ ਰਹੇ ਹੋ, ਬਿਲਕੁਲ ਸਹੀ। ਮੈਂ ਇਹਨੂੰ ਇਸ ਤਰ੍ਹਾਂ ਕਹਾਂਗਾ ਕਿ ਇੱਥੇ ਕਾਦਰ ਯਾਰ ਕਹਿਣਾ ਚਾਹ ਰਿਹਾ ਕਿ ਜਦੋਂ ਤੁਸੀਂ ਕੋਈ ਚੀਜ਼ ਗੇਨ ਕਰਦੇ ਹੋ ਨਾ, ਯੂ ਹੈਵ ਟੂ ਪੇ ਸਮ ਪ੍ਰਾਈਸ ਐਂਡ ਯੂ ਗੇਨ ਐਟ ਦ ਕੋਸਟ ਆਫ ਸਮਥਿੰਗ। ਸੋ ਦੈਟ ਇਜ਼ ਅ ਯੂਨੀਵਰਸਲ ਰਿਐਲਿਟੀ। ਹਰ ਚੀਜ਼ ਦੀ ਕੀਮਤ ਹੁੰਦੀ ਹੈ। ਜਦੋਂ ਵੀ ਅਸੀਂ ਕੋਈ ਖੁਸ਼ੀ ਲੈਂਦੇ ਹਾਂ ਉਹਦੀ ਇੱਕ ਪ੍ਰਾਈਸ ਪੇ ਕਰਨੇ ਆ। ਇਟ ਇਜ਼ ਨੈਵਰ ਵਨ ਸਾਈਡਡ ਟ੍ਰਾਂਜੈਕਸ਼ਨ। नहीं पर सर साहब सर मेरा तो पहले एक क्वेश्चन है कि हु हैज पेड द प्राइस। रानी तो कह रही है जो साडे पंजाबी वाले वर्जन गुरमुखी च है, वो मैं 3 लाइनां लास्ट दियां सर पढ़ देना। सोई करम पाया जो मैं लोड़िया ही, कादर यार मियां वाटे जाए पूरन, रानी गुरु दा संग विछोड़िया ही। हुन पहली लाइन है सर, सोई करम पाया जो मैं लोड़िया ही। सो रानी कह रही है कि जो मैं भागां च मेरे पाया सी ओही मैनू, जो मैं मंगिया सी मैनू वो गुड फॉर्चून मिल गया। ते नेक्स्ट लाइन वो आ रहा जी, कादर यार मियां वाटे जाए पूरन। हुन वाटे जाए सर इत्थे वुड परहैप्स मीन ओने मुंह वट लिया। सो ये हुन बेसिकली इट बेसिकली मीन्स के ठहर जाओ सर, एक मिनट ठहर जाओ जी सर। वाट या वाट जाए रास्ता है, रास्ता है, वाटे जाए वो रास्ते जा राइट सर। ओ आई सी राइट सर, लफज ठीक है सर, आ रहा लफज अगे। हाँ ओ राइट सर, ठीक है। फिर देन सो कादर यार मियां वाटे जाए पूरन, अच्छा रस्ते ते जा रहे ने पूरन जी। ते रानी गुरु दा संग विछोड़िया ही। सो उन्हां दा अपने गुरु तो संग छुट गया। एंड बट सर मेरा क्वेश्चन अगेन आई कम बैक कि प्राइस तां पूरन पे कर रहा है ते बेनिफिट रानी सुंदरा नूं हो रहा है। सो ये मैनू पॉइंट नहीं समझ आ रहा कि भाई कीमत किने दिती है, ते मतलब ਤੇ ਗੇਨ ਕੋਈ ਹੋਰ ਕਰ ਰਿਹਾ ਇੱਥੇ। ਨਹੀਂ ਇਹ ਜਿਹੜੀ ਰਾਣੀ ਸੁੰਦਰਾ ਨੇ ਆਪਣੇ ਹੀਰੇ ਜਵਾਹਰਾਤ ਜਿਹੜੇ ਗੁਰੂ ਨੇ ਪੈਰਾਂ 'ਚ ਰੱਖੇ ਸੀ ਨਾ, ਉਹ ਕੀਮਤ ਪੇ ਕੀਤੀ। ਤੇ ਜਿਹੜੀ ਗੁਰੂ ਨੇ ਕੀਮਤ ਪੇ ਕੀਤੀ ਆ, ਉਸ ਕੀਮਤ ਦਿੱਤੀ, ਉਹ ਇੱਕ ਉਸ ਵਚਨ ਦਿੱਤਾ ਸਾ, ਉਸ ਵਚਨ ਦੀ ਖਾਤਰ ਕਿ ਮੈਂ ਜੋ ਜਿਹੜਾ ਕੁਝ ਮੰਗੋ ਉਹ ਮੈਂ ਦੇਸਾਂ। ਤੇ ਉਹ ਫਿਰ ਹੁਣ ਵਿਛੋੜਾ पूरन ना विछोड़ा भी उस कीमत जेड़ी है वो पे होनी पी। दिस इज द एक्शन दैट इज हैपनिंग। दूसरी जेड़ी इंपॉर्टेंट गल है ना वो है कि
ਜਿਹੜਾ ਕਿਸ਼ਵਰ ਜੀ ਨੇ ਵੀ ਦੱਸਿਆ ਕਿ ਤੁਸੀਂ ਮੰਗੋ। ਜੀ ਦੂਸਰਾ ਹੈਗਾ ਕਿ ਇਹ ਜਿਹੜੇ ਗੋਰਖਨਾਥ ਨੇ, ਇਹਨਾਂ ਦਾ ਇੱਕ ਕਸਟਮ ਹੈ, ਇਹਨਾਂ ਦਾ ਇੱਕ ਰਿਚੁਅਲ ਹੈ, ਇੱਕ ਰਿਵਾਜ ਹੈ ਕਿ ਜੀ ਸਰ, ਜਿਹੜਾ ਬੰਦਾ ਜੋ ਵੀ ਮੰਗਣ ਆਉਂਦਾ ਹੈ ਉੱਥੇ, ਹਾਂਜੀ ਉਹਨੂੰ ਇਨਕਾਰ ਨਹੀਂ ਕੀਤਾ ਜਾਂਦਾ। ਰਾਈਟ ਸਰ, ਉਹ ਕਹਿੰਦੇ ਸਾਡਾ ਸਥਾਨ ਹੀ ਜਿਹੜਾ ਸਾਡਾ ਸਥਾਨ ਹੀ ਹੈ ਕਿ ਜਿਹੜਾ ਵੀ ਆਏਗਾ, ਜੋ ਵੀ ਜਿਸ ਸ਼ੈ ਲਈ ਆਏਗਾ ਜਾਂ ਜੋ ਵੀ ਆਏਗਾ, ਉਹ ਉਹਨਾਂ ਨੇ ਹੁਣ ਪੂਰਨ ਮੰਗਿਆ, ਗੁਰੂ ਨੇ ਪੂਰਨ ਦੇ ਦਿੱਤਾ। ਰਾਈਟ ਸਰ, ਹਾਂ, ਠੀਕ ਹੈ ਸਰ। ਜੋਹਰੇ ਮਹਿਜ ਹੀਰੇ ਜਵਾਹਰਾਤ ਤੋਂ ਜ਼ਿਆਦਾ ਇਹ ਇੰਪੋਰਟੈਂਟ ਹੈ ਕਿ ਉਹ ਉਹਨਾਂ ਹਾਂਜੀ। ਕੋਲ ਚੱਲ ਕੇ ਆਈ ਹੈ, ਉਹਨਾਂ ਦੇ ਜੀ ਉੱਥੇ ਸਰ। ਟਿੱਲਾ ਜੋਗੀਆਂ ਆਈ ਹੈ, ਚੱਲ ਕੇ ਆਈ ਹੈ ਰਾਣੀ ਰਾਈਟ ਸੁੰਦਰਾਂ, ਸਰ, ਤੇ ਉਹਨਾਂ ਰਾਈਟ ਨੇ ਸਰ, ਕਿਹਾ ਅਸੀਂ ਇਹਦਾ ਮਾਣ ਰੱਖੀਏ, ਹਾਂਜੀ ਇਸ ਲਈ ਇਹਨਾਂ ਨੇ ਪੂਰਨ ਨੂੰ ਦੇ ਦਿੱਤਾ ਇਹਨਾਂ ਨੇ। ਅੱਛਾ ਰਾਈਟ ਜੀ, ਸਰ। ਗੁਰਦਾਸ ਜੀ ਅੱਛਾ ਜੀ, ਉਹ ਵੈਸੇ ਹੀ ਆ ਗਏ ਨੇ ਮੇਰੇ ਖਿਆਲ। ਚਲੋ ਮੇਰੇ ਕੋਲ ਹੈ ਨਹੀਂ ਉਹ ਟੈਕਸਟ, ਸੋ ਮੈਂ ਉਦਾਂ ਜੁਆਇਨ ਕੀਤਾ ਤੁਹਾਨੂੰ ਸੁਣਨੇ ਨੂੰ, ਸੋ ਤੁਸੀਂ ਚਲੋ ਫਿਰ ਤੁਸੀਂ ਲਿਸਨ ਕਰਦੇ, ਸੁਣਦੇ ਹਾਂ ਮੈਂ ਸੁਣਦਾ। ਗੱਲਬਾਤ ਸੁਣ ਕੇ ਜਿਹੜਾ ਦੇਖ ਕੇ ਤੁਸੀਂ ਇੱਧਰ ਉੱਧਰ ਫਿਰ ਕੇ ਮੇਲਾ ਲੁੱਟੋ। ਠੀਕ ਹੈ, ਠੀਕ ਹੈ। ਹਾਂ ਜੀ, ਤੇ ਹੁਣ ਅਗਲਾ ਬੰਦ ਆਪਣੇ ਕਿਸ਼ਵਰ ਜੀ ਤੁਸੀਂ ਪੜੋ। ਜੀ ਮੈਂ ਪੜ੍ਹਨੀ ਆ। ਜਦੋਂ ਲੈ ਸੁੰਦਰਾਂ ਤੁਰੀ ਪੂਰਨ, ਕਹਿੰਦੀ ਅੱਜ ਚੜੀ ਚਿੱਲੇ ਰਾਜ ਦੇ ਜੀ, ਖੁਸ਼ੀ ਵਿੱਚ ਨਾ ਮਿਉਂਦੀ ਵਿੱਚ ਜਾਮੇ, ਬੰਦ ਟੁੱਟ ਗਏ ਪੇਸ਼ਵਾਜ ਦੇ ਜੀ, ਅੱਜ ਵਨਜ ਵਹਾਜਿਆ ਮੈਂ ਜਿਹੜਾ, ਐਸਾ ਹੋਰ ਨਾ ਕੋਈ ਵਹਾਜ ਦੇ ਜੀ, ਕਾਦਰ ਯਾਰ ਜਾਂ ਆਪਣੇ ਸ਼ਹਿਰ ਵੜਦੀ, ਕੰਮ ਵੇਖ ਗ਼ਰੀਬ ਨਵਾਜ ਦੇ ਜੀ। ਵਾਹ, ਤੁਹਾਡੀ ਜ਼ੁਬਾਨ ਬੜੀ ਸਾਫ਼ ਸੁਥਰੀ ਹੈ ਵੈਸੇ ਨਾ, ਯੂ ਆਰ ਬੜੀ ਸਾਊਂਡ ਤੁਹਾਡੀ, ਬਟ ਸਟੂਡੈਂਟ ਤੁਹਾਡੇ ਬੜੇ ਇੰਜੋਏ ਕਰਦੇ ਹੋਣਗੇ ਤੁਹਾਡਾ ਲੈਕਚਰ। ਅੱਛਾ, ਸ਼ੁਕਰੀਆ। ਜਦੋਂ ਲੈ ਸੁੰਦਰਾਂ ਤੁਰੀ ਪੂਰਨ, ਕਹਿੰਦੀ ਅੱਜ ਚੜੀ ਚਿੱਲੇ ਰਾਜ ਦੇ ਜੀ। ਚਿੱਲੇ ਜਿਹੜਾ ਇਹਨਾਂ ਨੇ ਦਿੱਤਾ ਕਮਾਨ ਦੀ ਤੁੰਦੀ ਵਿਚਕਾਰ, ਉਹ ਜਗ੍ਹਾ ਜਿੱਥੇ ਤੀਰ ਟਿਕਾਇਆ ਜਾਂਦਾ ਹੈ, ਤੇ ਮੇਰੇ ਕੋਲ ਵੀ ਇਹੀ ਹੈ ਦਲੀਲ ਕਰਦੀ। ਅੱਛਾ ਜੀ, ਬਾਹਰ ਆ ਗਿਆ। ਚਿੱਲੇ ਇਹੀ ਹੈ, the string of a bow, gold threads of a border turban। ਅੱਛਾ ਜੀ, ਕਹਿੰਦੀ ਅੱਜ ਚੜੀ ਚਿੱਲੇ ਅੱਜ ਦੀ ਜਿਹੜੀ ਕਮਾਨ ਹੈਗੀ ਹੈ ਰਾਜ ਦੀ, ਉਹਦੇ ਵਿੱਚ ਤੀਰ ਦੇ ਵਾਂਗਰ ਮੈਂ ਚੱਲ ਰਹੀ ਹਾਂ, ਚੱਲਾਂਗੀ, ਖੁਸ਼ੀ ਵਿੱਚ ਨਾ ਮਿਉਂਦੀ ਵਿੱਚ ਜਾਮੇ। ਮਿਉਣਾ ਹੁੰਦਾ ਹੈ ਕਿ ਉਹਦੇ ਵਿੱਚ ਸਮਾ ਜਾਣਾ, ਬਹੁਤ ਜ਼ਿਆਦਾ ਅਬਜ਼ੌਰਬ ਹੋ ਜਾਣਾ। ਜਾਮਾ ਜਿਹੜਾ ਕੱਪੜਾ ਹੈ, ਲਿਬਾਸ ਜਿਹੜਾ ਉਹਨੇ ਪਾਇਆ, ਉਸ ਖੁਸ਼ੀ ਦੇ ਵਿੱਚ ਉਹਦੇ ਜਾਮੇ ਦੇ ਵਿੱਚ ਸਮਾ ਨਹੀਂ ਪਾ ਰਹੀ, ਉਹਦੇ ਚ ਬਹੁਤ ਖੁਸ਼ ਹੈ। ਬੰਦ ਟੁੱਟ ਗਏ ਪੇਸ਼ਵਾਜ ਦੇ ਜੀ। ਪੇਸ਼ਵਾਜ ਜਿਹੜਾ ਇਹਨਾਂ ਨੇ ਥੱਲੇ ਦਿੱਤਾ, ਹਾਂ, ਗੋਡਿਆਂ ਤੋਂ ਕੁਝ ਹੇਠਾਂ ਤਾਈਂ ਆਉਣ ਵਾਲਾ ਚੋਗਾ। ਤੇ ਮੇਰੇ ਕੋਲ ਮੈਂ ਦੇਖਣਾ ਪੇਸ਼ਵਾਜ ਜਿਹੜਾ ਹੈ, ਹਾਂ, ਪੇਸ਼ਵਾਜ ਹੈਗਾ a full dress gown reaching a little below the knee, especially such as worn by a bride when she leaves for her husband home, and also by dancing girls। ਤੇ ਇਹ ਲਿਬਾਸ ਹੈਗਾ ਜਿਹੜਾ ਗੁੱਟਿਆਂ ਤੱਕ ਆਉਂਦਾ ਹੈ, ਘੁਟਨਿਆਂ ਤੱਕ। ਤੇ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਜੀ, ਇਹ ਬਰਾਈਡ ਦਾ ਵੀ ਲਿਬਾਸ ਹੈ। ਉਸ ਤੋਂ ਪਹਿਲੇ ਅਸੀਂ ਵਰ ਪੜਿਆ, ਮੈਂ ਵਰ ਪਾਇਆ ਜਿਹੜਾ ਲੋੜਿਆ, ਤੇ ਉਹ ਫੀਲਿੰਗ ਉਹਨੂੰ ਆ ਰਹੀਆਂ ਨੇ ਕਿ ਮੈਂ ਅਵਰੇ ਵੋਟੀ ਬਣੀ ਹੋਈ ਹਾਂ, ਮੈਂ ਵੋਟੀ ਹਾਂ, ਤੇ ਮੈਂ ਆਪਣਾ ਵਰ ਲੈ ਕੇ ਜਾ ਰਹੀ ਹਾਂ। ਔਰ ਉਹਦੇ ਜਿਹੜੇ ਬੰਦ ਜਿਹੜੇ ਉਹਦੇ ਨੋਟ ਨੇ, ਉਹ ਖੁੱਲ ਗਏ ਨੇ। ਅੱਜ ਵਨਜ ਵਿਹਾਜਿਆ ਮੈਂ ਜਿਹੜਾ, ਵਨਜ ਮੈਨੇ ਜਿਹੜਾ ਸੌਦਾ ਕੀਤਾ ਹੈ, ਵਪਾਰ ਕੀਤਾ ਹੈ, ਵਿਹਾਜਿਆ ਮੈਨੇ ਜਿਹੜਾ ਖਰੀਦਿਆ ਹੈ, ਐਸਾ ਹੋਰ ਨਾ ਕੋਈ ਵਿਹਾਜ ਦੇ ਜੀ, ਕਾਦਰ ਯਾਰ ਆਪਣੇ ਸ਼ਹਿਰ ਵੜਦੀ, ਕੰਮ ਵੇਖ ਗਰੀਬ ਨਵਾਜ ਦੇ ਜੀ। ਗਰੀਬ ਨਵਾਜ ਜਿਹੜਾ ਹੈ, ਵਿਹਾਜਿਆ ਗਰੀਬ ਨਵਾਜ।
ਤੇ ਮੈਂ ਪੜ੍ਹਿਆ ਸੀ ਹਾਜੀਆ ਹੈਵ ਟ੍ਰੇਡਡ। ਤੇ ਗਰੀਬ ਨਵਾਜ਼ ਜਿਹੜਾ ਹੈ ਮਤਲਬ ਇਹਦਾ ਹੈਗਾ ਜਿਹੜਾ ਗਰੀਬਾਂ ਦਾ ਹਾਮੀ ਹੈ, ਉਹਨਾਂ ਨਾਲ ਬੜਾ ਕਾਇੰਡ ਹੈ, ਤੇ ਇੱਕ ਇਹਦਾ ਮਤਲਬ ਜਿਹੜਾ ਰੱਬ ਵੀ ਹੈ। ਗਰੀਬ ਨਵਾਜ਼ ਦਾ ਇੱਕ ਮਤਲਬ ਰੱਬ ਵੀ ਹੈ, ਜਿਹੜਾ ਮਾੜਿਆਂ ਨਾਲ ਹੀਣਿਆਂ ਨਾਲ ਬੜਾ ਚੰਗਾ ਹੈ। ਇਸ ਤੋਂ ਹੀ ਮੇਰਾ ਖਿਆਲ ਸ਼ਾਇਦ ਉਹ ਜਿਹੜਾ ਟਾਈਟਲ ਹੈ ਅਜਮੇਰ ਸ਼ਰੀਫ ਦੇ ਚਿਸ਼ਤੀ ਸਾਹਿਬ ਜਿਹੜੇ ਨੇ ਉਹਨਾਂ ਨੂੰ ਖਾਜਾ ਗਰੀਬ ਨਵਾਜ਼ ਕਿਹਾ ਜਾਂਦਾ ਹੈ। ਜੀ ਸਰ, ਇਸ ਤੋਂ ਹੀ ਬਿਲਕੁਲ ਠੀਕ, ਹਾਂ ਦੈਟਸ ਰਾਈਟ ਸਰ। ਹਾਂ ਉਹ ਮੇਰਾ ਖਿਆਲ 12ਵੀਂ ਸਦੀ ਦੇ ਨੇ। ਬਹਰਹਾਲ ਪੂਰਨ ਭਗਤ ਤੋਂ ਦੇ ਵੇਲੇ ਉਹ ਸਨ ਗਰੀਬ ਨਵਾਜ਼ ਖਾਜਾ ਚਿਸ਼ਤੀ ਸਾਹਿਬ ਜਿਹੜੇ ਨੇ। ਗਰੀਬ ਨਵਾਜ਼ ਉਹਨਾਂ ਦਾ ਟਾਈਟਲ ਹੈ। ਹਾਂਜੀ। ਤੇ ਉਹਨੂੰ ਸੁੰਦਰਾਂ ਨੂੰ ਲੈ ਕੇ ਉਹ ਜਾ ਰਿਹਾ ਹੈ, ਔਰ ਇਸ ਤਰ੍ਹਾਂ ਤੀਰ ਕਮਾਨ ਦੇ ਵਿੱਚ ਜਿਵੇਂ ਹੁੰਦਾ ਹੈ, ਔਰ ਖੁਸ਼ੀ ਦੇ ਵਿੱਚ ਕੱਪੜੇ ਵੀ ਸਮਾ ਨਹੀਂ ਪਾ ਰਹੀ, ਉਹਦੇ ਜਿਹੜਾ ਲਿਬਾਸ ਹੈ ਉਹਦੇ ਵੀ ਬੰਦ ਟੁੱਟ ਰਹੇ ਨੇ। ਉਹਨੇ ਕਿਹਾ ਮੈਂ ਅਜਿਹਾ ਸੌਦਾ ਕੀਤਾ ਜਿਹੜਾ ਕੋਈ ਨਹੀਂ ਕਰਦਾ, ਔਰ ਆਪਣੇ ਸ਼ਹਿਰ ਵੜੀ ਹੈ, ਕੰਮ ਵੇਖ ਗਰੀਬ ਨਵਾਜ਼ ਦੇ ਜੀ। ਰੱਬ ਦੇ ਦੇਖੋ ਕੈਸੇ ਕੰਮ ਨੇ। ਹਾਂਜੀ, ਜਿਹੜਾ ਗਰੀਬ ਨਵਾਜ਼ ਹੈ ਨਾ, ਮੈਨੂੰ ਲੱਗ ਰਿਹਾ ਇੱਥੇ ਨਾ ਇਹਨੇ ਆਪਣਾ ਵਜ਼ਨ ਰੱਖਣ ਵਾਸਤੇ ਕਾਫੀਆ ਤੇ ਰਦੀਫ ਦਾ ਗਰੀਬ ਨਵਾਜ਼ ਨੂੰ ਨਵਾਜ਼ ਕਰਕੇ ਯੂਜ਼ ਕੀਤਾ, ਜਾਂ ਇਹਦਾ ਇੱਕ ਗਰੀਬ ਨਵਾਜ਼ ਜਿਹੜਾ ਉਹ ਤੇ ਮੇਰਾ ਖਿਆਲ ਪਰਸ਼ੀਅਨ ਦਾ ਵਰਡ ਹੈ, ਕੰਪੋਜ਼ਿਟ ਵਰਡ ਹੈ, ਕੰਪਾਊਂਡ ਵਰਡ ਹੈ ਇੱਕ, ਤੇ ਉਹਨੂੰ ਇਹਨੇ ਗਰੀਬ ਨਵਾਜ਼ ਕਹਿ ਕੇ ਤੇ ਆਪਣਾ ਜਿਹੜਾ ਵਜ਼ਨ ਚੱਲਦਾ ਪਿਆ ਸੀ ਵਿਹਾਜ ਪੇਸ਼ਵਾਜ ਉਹਨੂੰ ਪੂਰਾ ਕੀਤਾ। ਜਿਵੇਂ ਵਾਰਿਸ ਸ਼ਾਹ ਵੀ ਬੜੇ ਜਿਹੜੇ ਵਰਡਸ ਨੇ ਕੁਆਇਨ ਕਰਦਾ ਸੀ ਆਪਣੇ ਸ਼ਾਇਰੀ ਦੇ ਵਿੱਚ, ਲਿਖਣ ਦੇ ਵਿੱਚ ਤੇ ਰੱਖਣ ਵਾਸਤੇ। ਲੇਕਿਨ ਸਈਦ ਸਾਹਿਬ ਉਹ ਕਿ ਸਾਡੇ ਕੋਲ ਗੁਰਦਾਸ ਜੀ ਵੀ ਹੈ ਨੇ, ਅਦੀ ਅਤੇ ਅਜੀ ਵੀ ਹੈ ਨੇ ਗੁਰਮੁਖੀ ਦੇ। ਜਿਹੜੀ ਜ਼ੇ ਹੈ ਨਾ ਜ਼ਜ਼ਾ, ਜਿਹਦੇ ਨਾਲ ਮੇਰਾ ਨਾਮ ਹੀ ਲਿਖਿਆ ਜਾਂਦਾ ਹੈ ਜੀ, ਉਹ ਗੁਰਮੁਖੀ ਦੇ ਵਿੱਚ ਨਹੀਂ ਹੈਗੀ, ਉਹ ਜੱਜਾ ਹੈਗਾ। ਗੁਰਮੁਖੀ ਦੇ ਵਿੱਚ ਜ਼ੇ ਜਿਹੜੀ ਹੈ ਉਹ ਜੱਜਾ ਹੈ ਜੀ। ਉਹ ਇਹ ਗੁਰਮੁਖੀ ਦੇ ਹਿਸਾਬ ਨਾਲ ਸਹੀ ਹੈ ਨਵਾਜ਼ ਉਹਨੂੰ, ਭਾਵੇਂ ਬੇਸ਼ੱਕ, ਕਿਉਂਕਿ ਨਵਾਜ਼ ਨਹੀਂ ਹੈਗਾ ਉਹਨਾਂ ਚ, ਜ਼ੇ ਨਹੀਂ ਹੈਗਾ। ਹਾਂ ਜ਼ੇ ਨਹੀਂ ਹੈਗਾ, ਤੇ ਉਹ ਨਵਾਜ਼ ਮੈਨੂੰ ਲੱਗਦਾ ਹੈ ਕਿ ਸ਼ਾਇਦ ਉਸ ਵਜ੍ਹਾ ਨਾਲ ਉਹਨੇ ਆਦਰ ਯਾਨ ਨਵਾਜ਼ ਹੀ ਕਰ ਦਿੱਤਾ ਉਹਨੇ। ਨਵਾਜ਼ ਸਰ ਹੁਣ ਜਿਹੜੀ ਸਾਡੀ ਬੁੱਕ ਹੈ, ਜਿਹੜਾ ਮੈਂ WhatsApp ਤੇ ਵੀ ਸ਼ੇਅਰ ਕੀਤਾ, ਹੁਣ ਜੱਜੇ ਦੇ ਵਿੱਚ ਨੁਕਤਾ ਪਾਣਾ ਸ਼ੁਰੂ ਕਰਤਾ ਹੈ। ਸੋ ਹੁਣ ਉਹ ਨਿਵਾਜ਼ ਹੀ ਆ ਰਿਹਾ ਹੈ। ਜਿਹੜੀ ਹੁਣ ਕਿਤਾਬਾਂ ਛਪ ਰਹੀਆਂ ਨੇ ਉਹਦੇ ਚ ਨੁਕਤਾ ਹੈਗਾ। ਮੈਂ WhatsApp ਤੇ ਵੀ ਪਾ ਦਿੱਤਾ ਹੈ ਗੁਰਦਾਸ ਜੀ ਦੀ ਕਨਵੀਨੀਅੰਸ ਵਾਸਤੇ, ਤਾਂ ਉਹਦੇ ਚ ਨਿਵਾਜ਼ ਹੀ ਆ ਰਿਹਾ ਹੈ ਗੁਰਮੁਖੀ। ਮੈਂ ਜਦੋਂ 2006 ਚ ਇੰਡੀਆ ਗਿਆ ਸੀ ਤੇ ਸਾਰੇ ਮੈਨੂੰ ਕਹਿਣ ਜ਼ੁਬੈਰ ਸਾਹਿਬ ਆਏ ਨੇ, ਜ਼ੁਬੈਰ ਸਾਹਿਬ ਜੀ ਸਰ। ਉਹ ਜ਼ੁਬੈਰ ਦੀ ਵਜ੍ਹਾ ਜ਼ੁਬੈਰ ਜੱਜੇ ਨਾਲ ਬੋਲਦੇ, ਉਹ ਬੋਲਣ ਚ ਹਜੇ ਵੀ ਜੱਜੇ ਨਾਲ ਹੀ ਚੱਲਦਾ ਹੈ ਨਾ, ਕਰਕੇ ਇਹ ਇੱਕ ਇੰਡੀਜਨਸ ਸਾਊਂਡ ਨਹੀਂ ਹੈ ਨਾ ਜ਼ੇਰ ਦਾ। ਹਾਂ ਚਲੋ ਜੀ, ਐਕਸਪਲੇਨ ਕਰੀਏ ਜੀ ਅਸੀਂ ਤੁਹਾਨੂੰ। ਹਾਂਜੀ, ਜਿਹੜਾ ਇਹਦੀ ਆ ਰਹੀਆਂ ਨੇ ਬੜਾ ਮਜ਼ੇਦਾਰ ਹੈ ਬੰਦ। ਜਿਹੜੀ ਇੰਟਰਸਟਿੰਗ ਮੈਨੂੰ ਦੀ ਚੀਜ਼ ਲੱਗੀ ਨਾ, ਉਹ ਲੱਗੀ ਅੱਜ ਵਨਜ ਵਹਾਜਿਆ ਮੈਂ, ਜਿਹੜਾ ਕਿ ਇੱਕ ਵੀ ਚੀਜ਼ ਜਿਹੜੀ ਯੂਨੀਵਰਸਲ ਹੈ, ਕਿ ਜਿਵੇਂ ਪਹਿਲੇ ਕਿਹਾ ਸੀ ਕਿ ਟ੍ਰਾਂਜੈਕਸ਼ਨ ਹੋ ਰਹੀ ਹੈ ਤੇ ਹਰ ਚੀਜ਼ ਜਿਹੜੀ ਹੈ ਉਹਦੀ ਕੀਮਤ ਹੈਗੀ, ਉਹਦੀ ਕੰਸੀਡਰੇਸ਼ਨ ਹੈਗੀ, ਅਸੀਂ ਲਾਅ 'ਚ ਕਹਿੰਦੇ ਹਾਂ ਨਾ। ਸਮਝਦੇ ਹੋਣਗੇ, ਦੈਟਸ ਰਾਈਟ, ਐਬਸੋਲੂਟਲੀ ਰਾਈਟ। ਹਾਂ, ਤੇ ਉਹ ਬਿਲਕੁਲ ਇੱਥੇ ਬੜੀ ਖੂਬਸੂਰਤੀ ਨਾਲ ਉਹ ਦੱਸਦਾ ਪਿਆ ਵੇ ਕਿ ਇਹ ਵੀ ਕਾਰੋਬਾਰ ਹੈ, ਇਹ ਵੀ ਟ੍ਰਾਂਜੈਕਸ਼ਨ ਹੋ ਰਹੀ ਹੈ, ਕਿ ਇੱਕ ਪ੍ਰਾਈਸ ਪੇ ਕੀਤੀ ਜਾ ਰਹੀ ਹੈ, ਇੱਕ ਕੰਸੀਡਰੇਸ਼ਨ ਦੇ ਕੇ ਦੂਜੀ ਉਹਦੇ ਐਕਸਚੇਂਜ ਦੇ ਵਿੱਚ ਚੀਜ਼ ਲਿੱਤੀ ਜਾ ਰਹੀ ਹੈ, ਤਾਂ ਵਨ ਵੇ ਨਹੀਂ ਹੈਗੀ। ਸੋ ਦਿਸ ਇਜ਼ ਡਿਫਰੈਂਟ, ਕਿ ਉਹ ਦੋਵੇਂ ਪਾਰਟੀਆਂ ਜਿਹੜੀਆਂ ਨੇ ਆਪਣੀ ਜਗ੍ਹਾ ਤੇ ਕਿੰਨੀਆਂ ਸੈਟਿਸਫਾਈਡ ਨੇ ਟ੍ਰਾਂਜੈਕਸ਼ਨ ਤੋਂ। ਔਰ ਪਿਛਲੀ ਬੰਦ 'ਚ ਮੈਨੂੰ ਸਾਫ਼ ਲੱਗਿਆ ਵੇ ਕਿ ਜਿਹੜਾ ਗੁਰੂ ਦਾ ਹੁਕਮ ਸੀ ਤੇ ਚੇਲਾ ਚੱਲ ਪਿਆ ਉਹਦੇ ਨਾਲ, ਲੇਕਿਨ ਚੇਲਾ ਉਸ ਟ੍ਰਾਂਜੈਕਸ਼ਨ 'ਚ ਖੁਸ਼ ਨਹੀਂ ਗਾ, ਲੇਕਿਨ ਉਹਦੇ ਅਗੇਂਸਟ ਤੁਸੀਂ ਰਾਣੀ ਦੇਖੋ ਉਹ ਬਹੁਤ ਖੁਸ਼ ਹੈ। ਸੋ ਇਹ ਵੀ ਇੱਕ ਬੜਾ ਖੂਬਸੂਰਤ ਪਹਿਲੂ ਹੈ ਕਿ ਟ੍ਰਾਂਜੈਕਸ਼ਨ 'ਚ ਦੋਵੇਂ ਪਾਰਟੀਆਂ ਖੁਸ਼ ਨਾ ਹੋਣ ਤੇ ਉਹ ਟ੍ਰਾਂਜੈਕਸ਼ਨ ਲਾਸਟਿੰਗ ਲੌਂਗ ਨਹੀਂ ਹੁੰਦੀ। ਸੋ ਇਹ ਚੀਜ਼ ਮੈਨੂੰ ਮਜ਼ੇਦਾਰ ਗੱਲ ਹੀ, ਕਿਉਂਕਿ ਇਹ ਮਤਲਬ ਠੀਕ ਹੈ, ਬਰਾਤ ਵੀ ਨਹੀਂ ਤੇ ਡੋਲੀ ਵੀ ਨਹੀਂ, ਪਰ ਸੀਨ ਤਕਰੀਬਨ ਹੋਈ ਆ, ਕਿਉਂਕਿ ਉਸ ਰਾਣੀ ਸੁੰਦਰਾਂ ਵਰ ਆ ਕੇ ਮਤਲਬ ਉਸ ਵਰ ਪਾਇਆ, ਵਰ
ਆਲਾ ਲਫ਼ਜ਼ ਇਸਤੇਮਾਲ ਹੋਣਾ ਪਿਆ। ਤੇ ਇਹ ਬੜੀ ਇੰਟਰਸਟਿੰਗ ਗੱਲ ਹੀ ਕਿ ਰਾਣੀ ਜਾਂ ਕੁੜੀ ਜਿਹੜੀ ਹੈ ਉਹ ਖੁਸ਼ ਸੀ ਤੇ ਜਿਹੜਾ ਲਾੜਾ ਆ ਜਾਂ ਜਿਹੜਾ ਵਰ ਆ ਉਹ ਨਹੀਂ ਖੁਸ਼, ਕਿਉਂਕਿ ਬਾਕੀ ਸਾਰੀ ਜਿਹੜੀਆਂ ਅਸਾਂ ਕੀ तुसां कलाम तको हीर भी वगैरह ते जेह्ड़ी एक पार्टी दोए नहीं खुश होनियां, मगर इस जेह्ड़ी है ना कुड़ी खुशी पर वर नहीं खुश। और वो जेह्ड़ा डोली ना या बरात ना जेह्ड़ा सिंबलिज्म है वो तो बिल्कुल भी इस्तेमाल नहीं होना पिया। ते मैं थोड़ी मतलब मैं सोचनी पिया कि एक किस मतलब रानी किस कम आस्ते पूरन की मंगया गुरु कोलों, क्योंकि वो एनस्लेव करना अगर जानी क्योंकि टक हो गया ते वो एक फर्क चीज ही, वो वर मंगनी पी वो एक फर्क चीज ही। बड़ी इंटरेस्टिंग डायनामिक। देखो वो इस ट्रांजैक्शन दे विच दोवें पार्टियां दे आर नॉट ऑन द सेम पेज, और क्योंकि उन्हां दे ऑब्जेक्टिव पर्पस सेम नहीं गए, ऑब्जेक्टिव सेम नहीं गए, इस वास्ते उन्हां दी ट्रांजैक्शन जिहड़ी है ਉਹ ਅੱਗੇ ਜਾ ਕੇ ਅਸੀਂ ਵੇਖਾਂਗੇ ਕਿ ਉਹ ਨਹੀਂ ਚੱਲਣੀ। ਇਸ ਵਾਸਤੇ ਮੇਰਾ ਖਿਆਲ ਸੀ, ਆਈ ਮੇ ਬੀ ਰੋਂਗ, ਕਿ ਜਿਹੜਾ ਢੱਕ ਸੀ ਉਹਨੂੰ ਮੈਂ ਐਨਸਲੇਵਮੈਂਟ ਤੇ ਦੇ ਡੈਫੀਨੇਸ਼ਨ ਚ ਲੈ ਰਿਹਾ ਸਾਂ ਕਿ ਇੱਥੇ ਦੋਵਾਂ ਦਾ ਜਿਹੜਾ ਮਾਈਂਡ ਸੈਟ ਹੈ ਕੰਪਲੀਟਲੀ ਆਪੋਜ਼ਿਟ ਹੈਗਾ। ਉਹ ਉਹਨੂੰ ਐਨਸਲੇਵ ਕਰਕੇ ਲੈ ਕੇ ਜਾ ਰਹੀ ਹੈ। ਉਹ ਸਮਝਦੀ ਪਈ ਕਿ ਮੈਂ ਜਿਹੜੀ ਸਿੰਬਲਿਜ਼ਮ ਯੂਜ਼ ਹੋਇਆ ਉਹ ਜਿਵੇਂ ਵਿਆਹ ਦਾ ਹੋਇਆ, ਵਰ ਦਾ ਹੋਇਆ, ਹਾਲਾਂਕਿ ਵਿਆਹ ਵਰ ਮੈਰਿਜ ਉਹ ਵੀ ਇੱਕ ਕੰਟਰੈਕਟਸ ਨੇ, ਟ੍ਰਾਂਜੈਕਸ਼ਨਸ ਨੇ ਸਿਵਲ ਤੇ ਲੀਗਲ ਸੈਂਸ ਦੇ ਵਿੱਚ। ਹਰ ਟ੍ਰਾਂਜੈਕਸ਼ਨ ਜਿਹੜੀ ਸ਼ਾਦੀ ਹੈ ਉਹ ਇੱਕ ਸਿਵਲ ਕੰਟਰੈਕਟ ਹੈ ਅੰਡਰ ਲੀਗਲ ਫਰੇਮਵਰਕ। ਤੇ ਇੱਥੇ ਵੀ ਉਹ ਜਿਹੜੀ ਸੁੰਦਰਾ ਹੈ ਉਹ ਕਿਉਂਕਿ ਉਹਦਾ ਅਪਰ ਹੈਂਡ ਹੈ, ਪਾਰਟੀਜ਼ ਜਿਹੜੀਆਂ ਨੇ ਉਹ ਇਕੁਅਲ ਪਲੇਟਫਾਰਮ ਤੇ ਨਹੀਂ ਹੈਗੀਆਂ। ਉਹ ਬਹੁਤ ਅਮੀਰ ਹੈ, ਉਹ ਬਹੁਤ ਗਰੀਬ ਹੈ, ਉਹ ਰਾਣੀ ਹੈ, ਉਹ ਭਗਤ ਹੈ। ਸੋ ਇਹ ਜਿਹੜੀ ਟ੍ਰਾਂਜੈਕਸ਼ਨ ਨੇ, ਇਹ ਜਿਹੜਾ ਊਂਚ ਨੀਚ ਹੈ, ਇਹ ਜਿਹੜਾ ਫਰਕ ਹੈ, ਫਿਰ ਉਹਨਾਂ ਦਾ ਸੇਮ ਜਗ੍ਹਾ ਤੇ, ਸੇਮ ਪਲੇਟਫਾਰਮ ਤੇ, ਸੇਮ ਪੇਜ ਤੇ ਨਾ ਹੋਣਾ, ਉਹ ਸਾਨੂੰ ਅੱਗੇ ਜਾ ਕੇ ਪਤਾ ਲੱਗ ਜਾਏਗਾ ਕਿ ਦਿਸ ਕੈਨ ਨੈਵਰ ਲਾਸਟ ਵੈਰੀ ਲੌਂਗ। ਇਸ ਚੀਜ਼ ਨੂੰ ਮੈਂ ਖਿਆਲ ਦਿਖਾਉਣਾ ਚਾਹ ਰਿਹਾ ਇੱਥੇ ਕਾਦਰ ਯਾਰ, ਕਿ ਤੁਸੀਂ ਅਗਰ ਬਹੁਤ ਅਮੀਰ ਹੋ ਔਰ ਆਪਣੀ ਮਰਜ਼ੀ ਨਾਲ ਚੀਜ਼ ਚੁੱਕ ਲੈਂਦੇ ਹੋ, ਚੁੱਕ ਸਕਦੇ ਕਿਉਂਕਿ ਤੁਹਾਡੇ ਕੋਲ ਪੈਸਾ ਹੈ ਤੇ ਤੁਹਾਡੇ ਕੋਲ ਸਟੇਟਸ ਹੈ, ਲੇਕਿਨ ਜ਼ਿਹਨ 'ਚ ਰੱਖੋ ਅਗਰ ਤੁਸੀਂ ਆਪਣੀ ਮਰਜ਼ੀ ਨਾਲ ਚੁੱਕਦੇ ਪਏ ਹੋ ਔਰ ਦੂਜੇ ਦੀ ਮਰਜ਼ੀ ਉਹਦੇ ਸ਼ਾਮਿਲ ਨਹੀਂ ਹੈਗੀ ਤੇ ਇਹ ਚੱਲਣੀ ਨਹੀਂ ਅੱਗੇ ਬਹੁਤ ਜ਼ਿਆਦਾ। ਹਾਂਜੀ ਅਦੀਤ ਹੈ ਜੀ ਤੁਸੀਂ। सर वो सईद साहब ठीक कह रहे, मैं इसको दो लाइन ही बस पढ़ देना टू एक्सप्लेन। मतलब बंद टुट गए पेशवाज दे जी, जैसा लाल मैं अज खरीद आंदा, ऐसा होर ना कोई विहाई दे जी। सो बेसिकली वो इन्नी खुश है, ਅਸੀਂ ਹਿੰਦੀ ਚ ਐਕਸਪ੍ਰੈਸ਼ਨ ਯੂਜ਼ ਕਰਨੇ ਸ਼ਾਇਦ ਪੰਜਾਬੀ ਚ ਵੀ, ਕਿ ਉਹ ਫੁੱਲੇ ਨਾ ਸਮਾਏ। मतलब ऐसी वो खुश हो गई कि भाई सौदा ऐसा जबरदस्त मिल गया है तो ये तो मैं विन विन हो गया है। तो शी इज वेरी हैप्पी अबाउट इट। ਤੇ ਹੁਣ ਅੱਗੇ ਜਾ ਕੇ ਸਾਨੂੰ ਪਤਾ ਚੱਲੇਗਾ ਕਿ ਕੀ ਐਂਡ ਰਿਜ਼ਲਟ ਹੁੰਦਾ ਹੈ। ਬਟ ਜਿਸ ਤਰ੍ਹਾਂ ਸਈਦ ਸਾਹਿਬ ਕਹਿ ਰਹੇ ਨੇ ਕਿ ਵਨ ਸਾਈਡਡ ਹੀ ਕਿਸਮ ਦਾ ਬੈਨੀਫਿਟ ਹੈ। ਪੂਰਨ ਨੇ ਤਾਂ ਆਪਣੇ ਗੁਰੂ ਦਾ ਵੀ ਸਾਥ ਛੱਡ ਦਿੱਤਾ, ਮਤਲਬ ਛੱਡਣਾ ਪੈ ਗਿਆ, ਔਰ ਨਾਲ ਇੱਕ ਕਿਸਮ ਦੀ ਡੱਕ ਗਿਆ, ਇਨਸਲੇਵ ਹੋ ਗਿਆ। ਬਟ ਇਹ ਬਹੁਤ ਖੁਸ਼ ਹੈ ਕਿ ਵੀ ਮੇਰੀ ਜਿੰਨੀ ਵੀ ਮੰਗ ਸੀ, ਜੋ ਮੈਨੂੰ ਚਾਹੀਦੀ ਸੀ ਚੀਜ਼ ਮਿਲ ਗਈ, ਔਰ ਉਹਦੀ ਖੁਸ਼ੀ ਖਤਮ ਹੀ ਨਹੀਂ ਹੋਣ ਨੂੰ ਆ ਰਹੀ, ਵਰਚੁਅਲੀ ਉਸ ਲੈਵਲ ਤੇ ਹੈ। ਹਾਂ ਬਸ ਇੱਕ ਗੱਲ ਮੈਂ ਕਰਾਂਗਾ ਇਹਦੇ ਚ, ਫਿਰ ਅੱਗੇ ਅਸੀਂ ਚੱਲਦੇ ਹਾਂ ਕਿ ਜਿਹੜਾ ਸਈਦ ਸਾਹਿਬ ਨੇ ਕੀਤੀ ਉਹਦੇ ਥੋੜੀ ਜਿਹੀ ਮੈਂ ਐਡ ਕਰਾਂਗਾ। ਜਿਹੜਾ ਕਾਦਰ ਯਾਰ ਹੈ ਉਹ ਇਹ ਦਿਖਾਣਾ ਚਾਹ ਰਿਹਾ ਐਕਚੁਅਲੀ ਜਿਹੜੀ ਸੁੰਦਰਾ ਹੈ ਨਾ ਉਹਨੂੰ ਹਕੀਕਤ ਨਜ਼ਰ ਨਹੀਂ ਆ ਰਹੀ। ਹਾਂਜੀ ਔਰ ਉਹ ਇੱਕ ਡਿਸੈਪਸ਼ਨ ਦੇ ਵਿੱਚ ਹੈਗੀ ਹੈ। ਪੂਰਨ ਭਗਤ ਕਦੇ ਵੀ ਉਹਦਾ ਨਹੀਂ ਹੋ ਸਕਦਾ। ਹਾਂਜੀ ਉਹ ਫਕੀਰ ਹੈ, ਪੁੰਜੇ ਰਹਿਣ ਵਾਲਾ ਬੰਦਾ ਹੈ, ਉਹਦਾ ਟਿੱਲਾ ਜੋਗੀਆਂ ਹੈ, ਉਹ ਪੂਰਨ ਹੈ, ਉਹ ਭਗਤ ਹੈ। ਹਾਂਜੀ ਉਹ ਰਾਣੀ ਸੁੰਦਰਾ ਹੈ ਜੀ ਸਰ। ਤੇ ਫਕੀਰ ਕਦੀ ਵੀ ਜਾ ਕੇ ਉਹਦੇ ਕੋਲ ਨਹੀਂ ਰਹਿ ਸਕਦਾ। ਦੂਸਰਾ ਹੈਗਾ ਕਿ ਤੁਸੀਂ ਫਕੀਰ ਨੂੰ ਪੋਜੈਸ ਨਹੀਂ ਕਰ ਸਕਦੇ। ਹਾਂਜੀ ਤੁਹਾਡੇ ਬਿਲਕੁਲ ਸਹੀ ਸਾਹਿਬ ਨੇ ਬਿਲਕੁਲ ਸਹੀ ਕਿਹਾ, ਜਿੰਨੀ ਮਰਜ਼ੀ ਤੁਹਾਡੇ ਕੋਲ ਦੌਲਤ ਹੋਵੇ ਤੁਸੀਂ ਫਕੀਰ ਨੂੰ ਪੋਜੈਸ ਨਹੀਂ ਕਰ ਸਕਦੇ। ਜੀ ਸਰ ਇਹੀ ਮੇਰਾ ਖਿਆਲ ਹੈ ਕਿ ਕਾਦਰ ਯਾਰ ਇਹ ਦੱਸਣਾ ਚਾਹ ਰਿਹਾ। ਇਹ ਉਹਦਾ ਡਿਸੈਪਸ਼ਨ ਹੈ ਜਿਹੜਾ ਸੁੰਦਰਾਂ ਦਾ, ਜਿਹਦੇ ਵਿੱਚ ਉਹ ਗ੍ਰਿਫਤਾਰ ਹੋਈ ਹੈ, ਜਿਹਦੇ ਵਿੱਚ ਉਹ ਫੜੀ ਹੋਈ ਹੈ। ਉਹਨੂੰ ਕੁਛ ਵੀ ਨਹੀਂ ਨਜ਼ਰ ਆ ਰਿਹਾ ਸਿਵਾਏ ਉਹਦੇ
ਕਿ ਮੈਨੂੰ ਪੂਰਨ ਭਗਤ ਮਿਲ ਗਿਆ ਹੈ ਔਰ ਮੈਨੂੰ ਲੈ ਕੇ ਜਾ ਰਹੀ ਹੈ। ਤੇ ਜੀ ਸਰ। ਇਸ ਤਰ੍ਹਾਂ ਹਾਂਜੀ। ਹੁਣ ਤੁਸੀਂ ਬੰਦ ਪੜੋ ਆਪਣਾ, ਪੂਰਨ ਦਾ ਬਹਾਨੇ ਨਾਲ ਨੱਸ ਜਾਣਾ। ਹੁਣ ਸਿਰਫ ਇੱਕ ਬੰਦ ਆਇਆ ਟੋਟਲ ਉਹਦਾ, ਜਿਹਦੇ ਵਿੱਚ ਉਹਨੂੰ ਮਾਣਿਆ ਪੂਰਨ ਭਗਤ ਨੂੰ, ਇੰਜੋਏ ਕਰ ਰਹੀ ਹੈ ਥਿੰਕ ਸੋਚ ਦੇ ਵਿੱਚ। ਨਾਲ ਹੀ ਬਿਲਕੁਲ ਜਿਹੜਾ ਅਗਲਾ ਪਾਸਾ ਉਹਨੇ ਜਸਟਾਪੋਜ਼ ਕਰ ਦਿੱਤਾ, ਉਲਟਾ ਦਿੱਤਾ ਸਾਰੀ ਗੱਲ ਨੂੰ। ਹਾਂਜੀ ਸਰ। ਪੂਰਨ ਦਾ ਬਹਾਨੇ ਨਾਲ ਨੱਸ ਜਾਣਾ, ਹੇ ਹੋਸ਼ ਕੀਤੀ ਪੂਰਨ ਭਗਤ ਉੱਥੇ, ਬੈਠ ਹਾਲ ਹਵਾਲ ਪੜਾਇਆ ਈ, ਜਿਨ੍ਹਾਂ ਗੱਲਾਂ ਥੋਂ ਰੱਬ ਜੀ ਸੰਗਦਾ ਸਾਂ, ਕਿਹਾ ਰਾਣੀ ਨੇ ਮੈਨੂੰ ਰੰਜਾਨਿਆ ਈ, ਉੱਥੇ ਆਖਦਾ ਮੈਂ ਦਿਸ਼ਾ ਬੈਠ ਆਵਾਂ, ਦਿਲੋਂ ਸਮਝ ਕੇ ਬੋਲ ਵਖਾਨਿਆ ਈ, ਕਾਦਰ ਯਾਰ ਖੜੋਏ ਕੇ ਸੁੰਦਰਾਂ ਨੂੰ, ਪੂਰਨ ਆਖਦਾ ਵਾਂਗ ਅਣਜਾਣਿਆ ਈ। ਥੋੜਾ ਜਿਹਾ ਸਾਡਾ ਫਰਕ ਹੈ। ਇਹ ਹਾਲ ਅਖਵਾਲ ਸਰੀਰ ਅੰਦਰ, ਉਹਦਾ ਹਾਲ ਅਖਵਾਲ ਮਤਲਬ ਜੋ ਉਹਦੀ ਕੰਡੀਸ਼ਨ ਹੈ, ਜੋ ਉਹਦੀ ਹਾਲਤ ਹੈ ਜਿਸਮ ਦੇ ਅੰਦਰ, ਪੂਰਨ ਆਪਣਾ ਆਪ ਪਹਿਚਾਣਿਆ ਹੀ, ਪੂਰਨ ਨੇ ਆਪਣਾ ਆਪ ਪਹਿਚਾਣਿਆ ਹੈ। ਇਹ ਦੋ ਲਾਈਨਾਂ ਤੁਸੀਂ ਉਹਦੇ ਨਾਲ ਉਤਲੀਆਂ ਦੋ ਲਾਈਨਾਂ ਜਿਹੜੀਆਂ ਨੇ, ਬੰਦ ਟੁੱਟ ਗਏ ਪੇਸ਼ਵਾਜ ਦੇ ਜੀ, ਅੱਜ ਵਣਨ ਜਿਵੇਂ ਹਾਜਿਆ ਮੈਂ, ਜਿਹੜਾ ਉਹਨੇ ਜਿਹੜਾ ਲਿਬਾਸ ਪਾਇਆ ਉਹਦੇ ਬਦਨ ਟੁੱਟ ਗਏ ਨੇ, ਉਹ ਵੀ ਇੱਕ ਬੋਡੀ ਐਕਸਪੀਰੀਅੰਸ ਕਰ ਰਹੀ ਹੈ। ਹਾਂਜੀ, ਹਾਲ ਅਖਵਾਲ ਸਰੀਰ ਅੰਦਰ, ਇਹ ਵੀ ਇੱਕ ਬੋਡੀ ਐਕਸਪੀਰੀਅੰਸ ਕਰ ਰਿਹਾ ਹੈ। ਪੂਰਨ ਭਗਤ ਵੀ, ਪੂਰਨ ਆਪਣਾ ਉਹਨੂੰ ਇੱਕਦਮ ਉਹਨੇ ਆਪਣੇ ਜਿਸਮ ਦੇ ਸਰੀਰ ਅੰਦਰ ਇੱਕ ਹਾਲਤ ਗੁਜ਼ਰੀ, ਉਹਦੀ ਕੌਨਸ਼ੀਅਸ ਹੋਇਆ, ਉਹਨੇ ਆਪਣਾ ਆਪ ਨੂੰ ਆਇਡੈਂਟੀਫਾਈ ਕੀਤਾ। ਅੱਛਾ, ਹੁਣ ਪਹਿਚਾਣਿਆ ਤਾਂ ਸਿਰਫ ਹੈ ਨਹੀਂ ਕਿ ਜੀ ਮੈਂ ਪੂਰਨ ਭਗਤ ਹਾਂ, ਬਲਕਿ ਉਹਨੇ ਪੂਰਾ ਜਿਹੜਾ ਉਹਦਾ ਪਰਸੋਨਾ ਹੈ, ਉਹਦੀ ਪੂਰੀ ਬੈਕਗਰਾਉਂਡ ਹੈ, ਉਹਦਾ ਪਿਛੋਕੜ ਹੈ, ਜੋ ਉਹ ਹੈ ਜੋਗੀ, ਉਹਨੂੰ ਉਹਨੇ ਆਇਡੈਂਟੀਫਾਈ ਕੀਤਾ। ਮੈਂ ਤੇ ਇਹ ਵਾਂ, ਮੈਂ ਤੇ ਇਹ ਬੰਦਾ ਵਾਂ, ਤੇ ਮੈਂ ਕੀ ਕਰ ਰਿਹਾ ਵਾਂ, ਕਿੱਧਰ ਜਾ ਰਿਹਾ ਵਾਂ। ਜਿਨ੍ਹਾਂ ਗੱਲਾਂ ਤੋਂ ਰੱਬ ਜੀ ਸੰਗਦਾ ਸੀ, ਕਿਹਾ ਰਾਣੀ ਨੇ ਮੈਨੂੰ ਰੰਜਾਣਿਆ ਹੀ। ਮੈਂ ਜਿਹੜੀਆਂ ਗੱਲਾਂ ਤੋਂ ਉਹਨੂੰ ਯਾਦ ਕਰ ਰਿਹਾ ਲੂਣਾ ਨੂੰ, ਕਿ ਜਿਨ੍ਹਾਂ ਗੱਲਾਂ ਤੋਂ ਮੈਂ ਜਿਹੜਾ ਸਾਂ ਸੰਗਦਾ ਰਿਹਾ ਵਾਂ ਸਾਰੀ ਉਮਰ, ਰਾਣੀ ਨੇ ਮੈਨੂੰ ਰੰਜਾਣਿਆ। ਰੰਜਾਣਿਆਂ ਦਾ ਮਤਲਬ ਹੈਗਾ ਨੇ ਮੈਨੂੰ ਤਕਲੀਫ ਦਿੱਤੀ ਹੈ, ਤਕਲੀਫ ਹੀ ਹੈ, ਅਫਲਿਕਟਡ ਲਿਖਿਆ ਹੈ, ਸੈਡ, ਸਾਰੋ, ਗਰੀਵਡ। ਰਾਣੀ ਨੇ ਮੈਨੂੰ ਉਹਨਾਂ ਦੇ ਉੱਤੇ ਤਕਲੀਫ ਦਿੱਤੀ ਹੈ। ਉੱਥੇ ਆਖਦਾ ਮੈਂ ਦਿਸ਼ਾ ਬੈਠ ਆਵਾਂ। ਦਿਸ਼ਾ ਮੈਨੇ ਹੁੰਦਾ ਝਾੜੇ ਫੇਰਾਣਾ, ਜਾਂ ਇਸ ਤਰ੍ਹਾਂ ਦਿਸ਼ਾ, ਪੁਆਇੰਟ ਆਫ ਕੁਆਟਰ ਆਫ ਦਾ ਸਕਾਈ, ਕਾਰਡਨਲ ਪੁਆਇੰਟ, ਰੀਜਨ, ਸਾਈਡ, ਸਪੇਸ, ਜਗ੍ਹਾ। ਤੇ ਦਿਲੋਂ ਸਮਝ ਕੇ ਬੋਲ ਵਿਖਾਣਿਆ ਹੀ, ਦਿਲੋਂ ਸਮਝ ਕੇ ਉਹਨੇ ਆਪਣਾ ਜਿਹੜਾ ਬੋਲਿਆ, ਵਿਖਾਇਆ, ਬਿਆਨ ਕੀਤਾ। ਕਾਦਰ ਯਾਰ ਖੜੋ ਕੇ ਸੁੰਦਰਾਂ ਨੂੰ, ਪੂਰਨ ਆਖਦਾ ਵਾਂਗ ਅਣਜਾਣਿਆ ਹੀ। ਅਣਜਾਣਿਆ ਮੈਨੇ ਕਿ ਜਿਹੜੇ ਨੇ ਬਿਲਕੁਲ ਜਿਵੇਂ ਜਾਣ ਪਹਿਚਾਣ ਨਾ ਹੋਵੇ, ਉਹਨੇ ਸੁੰਦਰਾਂ ਨੂੰ ਕਿਹਾ ਕਿ ਮੈਂ ਜਿਹੜਾ ਦਿਸ਼ਾ ਬੈਠ ਆਵਾਂ। ਜੀ, ਇਹਦੇ ਤੇ ਕੋਈ ਖਾਸ ਨਹੀਂ ਹੈ। ਜੇ ਕੋਈ ਇੱਕ ਦੋ ਗੱਲਾਂ ਕਰਨੀਆਂ ਨੇ ਕਰ ਲਓ, ਨਹੀਂ ਤੇ ਅਸੀਂ ਇੱਕ ਬੰਦ ਹੋਰ ਪੜ੍ਹ ਲੈਂਦੇ ਹਾਂ। ਹਾਂਜੀ ਸਈਦ ਸਾਹਿਬ। ਸਾਨੂੰ ਮੇਰਾ ਉਹਦੀ ਅੱਛੀ ਨਹੀਂ ਲੱਗਿਆ ਜਿਹੜਾ ਉਹਨੇ ਬਹਾਨਾ ਪਾਇਆ। ਨਹੀਂ, ਉਹ ਤੇ ਪਿਛਲੇ ਬੰਦ ਜੀ ਕਲੀਅਰ ਹੋ ਗਿਆ ਸੀ। ਉੱਥੇ ਆਖਦਾ ਮੈਂ ਦਿਸ਼ਾ ਬੈਠ ਆਵਾਂ, ਦਿਲੋਂ ਸਮਝ ਕੇ ਬੋਲ ਵਿਖਾਣੇ ਆਈ। ਕਹਿੰਦੇ ਚ ਮੈਨੂੰ ਜੋ ਚੀਜ਼ ਨਜ਼ਰ ਆ ਰਹੀ ਹੈ ਨਾ, ਉਹ ਲੈ ਕੇ ਹੱਕ ਨੂੰ ਜਾਂ ਕੈਦੀ ਨੂੰ ਟੁਰਤੇ ਪਈ ਹੈ, ਲੇਕਿਨ ਸਾਨੂੰ ਸਾਫ਼ ਬੋਡੀ ਲੈਂਗੁਏਜ ਤੋਂ ਪਤਾ ਲੱਗਦਾ ਪਿਆ ਵੇ ਕਿ ਉਹਦੀ ਲੈਂਗੁਏਜ, ਬੋਡੀ ਲੈਂਗੁਏਜ ਰਾਣੀ ਦੀ ਬਹੁਤ ਹੈਪੀ ਹੈ। ਉਹ ਤੇ ਫੁੱਲੇ ਨਹੀਂ ਸਮਾ ਰਹੀ ਜਿਸਮ ਚ ਆਪਣੇ। ਤੇ ਦੂਜੇ ਪਾਸੇ ਇੱਕ ਹੈਜ਼ੀਟੈਂਸੀ ਹੈ, ਜਿਹਨੂੰ ਲੈ ਕੇ ਜਾ ਰਹੀ ਹੈ ਕੈਦੀ ਬਣਾ ਕੇ ਜਾਂ ਆਪਣੇ ਨਾਲ ਖਰੀਦ ਕੇ ਇਹਨੂੰ ਵਕਤ ਨੂੰ। ਉੱਥੇ ਆਖਦਾ ਮੈਂ ਦਿਸ਼ਾ ਬੈਠਾ ਵਾਂ, ਦਿਲੋਂ ਸਮਝ ਕੇ। ਉਹਨੂੰ ਬਾਰ-ਬਾਰ ਲੱਗਦਾ ਪਿਆ ਕਿ ਮੈਂ ਜੋ ਕਰਨਾ ਪਿਆ ਵਾਂ ਆਪ ਨਹੀਂ ਕਰਦਾ ਪਿਆ, ਮੈਂ ਸਿਰਫ ਗੁਰੂ ਦੇ ਹੁਕਮ ਦੀ ਬਚਨ ਨੂੰ ਪੂਰਾ ਕਰਨਾ ਪਿਆ ਵਾਂ। ਸੋ ਇਹ ਜਿਹੜੀ ਹੈਜ਼ੀਟੈਂਸੀ ਹੈ ਨਾ, ਆਈ ਥਿੰਕ ਦੈਟ ਇਜ਼ ਦਾ ਹਾਈਲਾਈਟ ਆਫ ਦਿਸ ਬੰਦ। ਕਿ ਇੱਕ ਪਾਸੇ ਪਿਛਲੇ ਬੰਦ ਦੇ ਵਿੱਚ ਉਹਦੀ ਖੁਸ਼ੀ ਸੀ, ਜਿਹਦੇ ਨਾਲ ਜਿਹਨੇ ਬਾਏ ਕੀਤਾ, ਪਰਚੇਜ਼ ਕੀਤਾ ਉਹਨੂੰ ਜਾਂ ਖਰੀਦਿਆ ਵਣਜ ਦੇ ਵਿੱਚ, ਤੇ ਦੂਜੇ ਪਾਸੇ ਜਿਹੜੀ ਪ੍ਰੋਡਕਟ ਹੈ ਉਹ ਪ੍ਰੋਡਕਟ ਦੀ ਹੈਜ਼ੀਟੈਂਸੀ ਹੈ। ਸੋ ਸਾਫ਼ ਇੱਕ ਇਹਦੇ 'ਚ ਕੰਟਰਾਡਿਕਸ਼ਨ ਹੈ, ਜੈਕਸਟਾਪੋਜੀਸ਼ਨ ਹੈ
ਕੰਟਰੇਰੀਨੈਸ ਹੈ ਦੋਵਾਂ ਦੀ ਸਾਈਡਾਂ ਤੇ ਕਾਦਰ ਯਾਰ ਖਰੋ ਕੇ ਸੁੰਦਰਾਂ ਨੂੰ ਪੂਰਨ ਆਖਦਾ ਵਾਂਗ ਅਣਜਾਣੇ। ਇੱਥੇ ਅਣਜਾਣੇ ਦਾ ਮਤਲਬ ਤਾਂ ਕਿ ਜਿਵੇਂ ਐਸਟ੍ਰੇਂਜਮੈਂਟ ਹੁੰਦੀ ਹੈ ਜੀ, ਆਹੀ ਹੈ। ਕਿ ਉਹ ਟੁਰ ਵੀ ਪਿਆ ਨਾਲ ਵੀ ਹੈ, ਅੰਦਰੋਂ ਫੁਲੀ ਹੈਜ਼ੀਟੈਂਸੀ ਵੀ ਹੈ, ਔਰ ਲੇਕਿਨ ਉਹ ਰਾਂਝਾ ਮੈਂ ਵਰ ਪਾਇਆ ਰਾਂਝਨ ਮਾਹੀ ਹੈ, ਉਹਦੀ ਮੈਂਟਲ ਜਿਹੜੀ ਕੰਡੀਸ਼ਨ ਹੈ ਰਾਂਝਨ ਮਾਹੀ ਵਾਲੀ ਹੈ, ਤੇ ਇਹਦੀ ਕੰਡੀਸ਼ਨ ਹੈਗੀ ਹੈ ਕਿ ਮੈਨੂੰ ਜਿਹੜਾ ਨਾ ਜ਼ਬਰਦਸਤੀ ਐਨਸਲੇਵ ਕਰਕੇ ਨਾਲ ਟੋਰਿਆ ਜਾ ਰਿਹਾ। ਸੋ ਵੀ ਵਿਲ ਸੀ ਬਹੁਤ ਜ਼ਬਰਦਸਤ ਰੋਲ ਰਿਵਰਸਲ ਆ, ਕਿਉਂਕਿ ਆਮ ਤੌਰ ਤੇ ਜ਼ਬਰਦਸਤੀ ਕੁੜੀ ਨਾਲ ਹੋਣੀ, ਹੀਰ ਨਾਲ ਵਿਆਹ ਜਿਹੜਾ ਉਹ ਹੋਈ ਗਿਆ ਖੇੜਿਆਂ ਨਾਲ ਤੇ ਸੈਦੂ ਖੇੜੇ ਨਾਲ, ਤੇ ਇਹ ਸਾਹਿਬਾਨੀ ਵੀ ਵਿਆਹ ਇਹ ਜ਼ਬਰਦਸਤੀ, ਹਾਂਜੀ ਬਿਲਕੁਲ। ਤੇ ਇਹ ਉਲਟਾ ਹੋਇਆ ਕਿ ਇੱਥੇ ਜ਼ਬਰਦਸਤੀ ਜਿਹੜੀ ਹੈ ਨਾ ਮਰਦ ਨਾਲ ਪਿਉਣੀ। ਇਹ ਬੜੀ ਇੰਟਰਸਟਿੰਗ ਰੋਲ ਰਿਵਰਸਲ ਆ। ਮੈਂ ਖਿਆਲ ਜਿਹੜਾ ਪਿਛਲੇ ਗੱਲ ਕੀਤੀ ਸੀ ਨਾ, ਇਹ ਮਟੀਰੀਅਲ ਵਰਸਸ ਸਪਿਰਿਚੁਅਲਿਜ਼ਮ ਜਿਹੜਾ ਨਾ ਉਹ ਥਰੂ ਆਊਟ ਥੀਮ ਚੱਲਦਾ ਪਿਆ ਵੇ ਕਿ ਫਕੀਰ ਜਿਹੜਾ ਵੇ ਉਹਦਾ ਇਸ ਦੁਨੀਆ ਦੇ ਮਾਨ ਮਮਤਾ ਦੇ ਨਾਲ ਪੋਜੈਸਿਵਨੈਸ ਜਾਂ ਪੋਜੈਸ਼ਨ ਦੇ ਨਾਲ ਤਾਲੁਕ ਕੋਈ ਨਹੀਂ ਜੀ। ਇੱਥੇ ਵੀ ਇਹੀ ਹਾਈਲਾਈਟ ਹੋ ਰਿਹਾ ਕਿ ਇਹ ਵੀ ਪੁਆਇੰਟ ਹਾਈਲਾਈਟ ਹੋ ਰਿਹਾ ਕਿ ਜਿੱਤ ਤੇ ਹਮੇਸ਼ਾ ਪੈਸੇ ਵਾਲੇ ਦੀ ਹੁੰਦੀ ਹੈ, ਲੇਕਿਨ ਤੁਸੀਂ ਸਰੀਰ ਤੇ ਲੈ ਸਕਦੇ ਹੋ ਪੂਰਨ ਭਗਤ ਦਾ, ਲੇਕਿਨ ਪੂਰਨ ਭਗਤ ਦਾ ਜਿਹਦਾ ਮਨ ਹੈ ਤੁਸੀਂ ਉਹ ਨਹੀਂ ਜਿੱਤ ਸਕਦੇ। ਆਈ ਥਿੰਕ ਦੈਟਸ ਦ ਪੁਆਇੰਟ ਜੀ। ਹਾਂਜੀ ਕਰੋ ਜੀ, ਜਿੰਨੇ ਕਿਸੇ ਨੇ ਗੱਲ ਕਰਨੀ। ਹਾਂਜੀ ਚਲੋ ਅਗਲਾ ਬੰਦ ਪੜ੍ਹਨੇ ਆ ਅਸੀਂ। ਸਈਦ ਸਾਹਿਬ ਤੁਸੀਂ ਪੜ੍ਹੋ, ਫਿਰ ਅਸੀਂ ਕਨਕਲੂਡ ਕਰ ਲੈਂਦੇ। ਅੱਛਾ ਜੀ, ਖੇ ਪੜਾਂਗੇ ਜੀ। ਖੇ ਖਬਰ ਨਾ ਸੀ ਰਾਣੀ ਸੁੰਦਰਾਂ ਨੂੰ, ਉਹਨਾਂ ਨੂੰ ਅੱਖਾਂ ਦੀ ਖੁੱਲੀਆਂ ਪਈਆਂ। ਖੇ ਖਬਰ ਨਾ ਸੀ ਰਾਣੀ ਸੁੰਦਰਾਂ ਨੂੰ, ਪੂਰਨ ਦੇ ਦਗਾ ਤੁਰ ਜਾਵੰਦਾ ਏ। ਰਾਣੀ ਜਾਣਦੀ ਸੀ ਮੇਰੇ ਹੁਸਨ ਮੁੱਠਾ, ਜਿਹੜਾ ਇੰਜ ਅਰਜ਼ਾਂ ਫਰਮਾਵੰਦਾ ਏ। ਉਹਨੂੰ ਗੋਲੀਆਂ ਬਾਂਦੀਆਂ ਨਾਲ ਦਿੱਤੀਆਂ। ਇਹ ਲਾਈਨ ਬੜੀ ਇੰਪੋਰਟੈਂਟ ਹੈ। ਆਕੇ ਫੇਰ ਦਿਸ਼ਾ ਪਾਰ ਆਵੰਦਾ ਏ। ਕਾਦਰ ਯਾਰ ਮੀਆਂ ਵਾਟੇ ਜਾ ਪੂਰਨ, ਟਿੱਲੇ ਬਾਲ ਦਾ ਰਾਹ ਪਛਾਵੰਦਾ ਏ। ਇਹ ਲਾਈਨ ਬੜੀ ਇੰਪੋਰਟੈਂਟ ਹੈ ਲੱਗੀ ਹੈ, ਜਿਹੜੀ ਕਿ ਬਿਲਕੁਲ ਕਿ ਗੋਲੀਆਂ ਬਾਂਦੀਆਂ ਹੁਣ ਦਿੱਤੀਆਂ, ਲੇਕਿਨ ਫਕੀਰ ਨੂੰ ਇਹਨਾਂ ਚੀਜ਼ਾਂ ਨਾਲ ਕੋਈ ਤਾਲੁਕ ਨਹੀਂ ਹੈਗਾ। ਦੈਟ ਇਜ਼ ਦ ਹਾਈਲਾਈਟ ਪੁਆਇੰਟ ਹੇਅਰ। ਦਗਾ ਦੇ ਕੇ ਤੁਰ ਗਿਆ ਉਹ। ਰਾਣੀ ਕਹਿੰਦੀ ਸੀ ਕਿ ਮੇਰਾ ਹੁਸਨ ਜਿਹੜਾ ਮੁੱਠਾ ਹੈ, ਮੁੱਠ ਲੈਂਦਾ ਲੋਕਾਂ ਨੂੰ, ਜਿਹੜਾ ਟਰੈਪ ਕਰ ਲੈਂਦਾ। ਮੁੱਠਣਾ ਹੁੰਦਾ ਟਰੈਪ ਕਰ ਲੈਣਾ, ਆਪਣੇ ਜਾਲ ਵਿੱਚ ਫਸਾ ਲੈਣਾ। ਜਿਹੜਾ ਇੰਝ ਅਰਜ਼ਾ ਫਰਮਾਉਂਦਾ ਹੈ, ਜਿਹੜਾ ਇਸ ਤਰ੍ਹਾਂ ਅਰਜ਼ਾ ਕਰ ਰਿਹਾ ਤੇ ਮੇਰਾ ਹੁਸਨ ਉਹਨੂੰ ਮੁੱਠ ਲਏਗਾ। ਉਹਨੂੰ ਆਪਣੇ ਹੁਸਨ ਤੇ ਮਾਣ ਹੈਗਾ ਸੀ। ਉਹਨੂੰ ਮੈਂ ਗੋਲੀਆਂ ਬਾਂਦੀਆਂ ਵੀ ਦਿੱਤੀਆਂ ਨੇ, ਮੈਂ ਇੰਨਾ ਜ਼ਿਆਦਾ ਉਹਨੂੰ ਜਿਹੜਾ ਹੈ ਚੀਜ਼ਾਂ ਉਹਨੂੰ ਦਾਨ ਔਖੀ ਕਹਿਣਾ ਚਾਹੀਦਾ, ਉਹਨੂੰ ਗਿਫਟ ਕੀਤੀਆਂ ਨੇ ਜਾਂ ਜੇ ਉਹਦੀ ਸੇਵਾ ਕੀਤੀ ਹੈ, ਆਫਰ ਕੀਤੀ। ਹਾਂ ਆਖੇ ਫੇਰ ਦਿਸ਼ਾ ਪਾਰ ਕਰਕੇ ਉਹ ਆਏਗਾ। ਲੇਕਿਨ ਹੋਇਆ ਕੀ ਹੈ ਕਿ ਮੀਆਂ ਕਾਦਰ ਯਾਰ ਮੀਆਂ ਵਾਟੇ ਜਾ ਪੂਰਨ, ਜਦੋਂ ਰਸਤੇ ਦੇ ਉੱਤੇ ਚਲਾ ਜਾਂਦਾ ਪੂਰਨ, ਟਿੱਲੇ ਬਾਲ ਦਾ ਰਾਹ ਪਛਾਣਦਾ। ਟਿੱਲੇ ਬਾਲ ਦਾ ਰਾਹ ਪਛਾਣ ਕੇ ਉਧਰ ਤੁਰ ਪੈਂਦਾ, ਵਾਪਸ ਨਹੀਂ ਆਉਂਦਾ। ਇੱਕ ਜਿਹੜੀ ਚੀਜ਼ ਸਾਰਿਆਂ ਨੂੰ ਦੋਸਤਾਂ ਨੂੰ ਇਹ ਹੈ ਕਿ ਜਿਹੜਾ ਰਾਣੀ ਸੁੰਦਰਾਂ ਜਿਹੜੀ ਹੈ ਉਹ ਬਾਡੀਲੀ ਇੰਪਲਸਿਵਲੀ ਰਿਐਕਟ ਕਰ ਰਹੀ ਹੈ, ਕਿ ਬਾਡੀਲੀ ਰਿਐਕਟ ਕਰ ਰਹੀ ਹੈ ਕਿ ਕੱਪੜੇ ਉਹਦੇ ਨੇ ਪੂਰੇ ਉਹਨੂੰ ਸਮਾ ਨਹੀਂ ਰਹੇ, ਜਾਂ ਜਿਹੜਾ ਲਿਬਾਸ ਹੈ ਉਹਦੇ ਬੰਦ ਟੁੱਟ ਰਹੇ ਨੇ। ਇਹ ਬੜਾ ਉਹ ਹੈ ਨੇ ਸੈਂਸ਼ੂਅਸ ਇਮੇਜਿਸ। ਲੇਕਿਨ ਜਿਹੜਾ ਉਹਦਾ ਹੈ ਪੂਰਨ ਭਗਤ ਹੈ, ਉਹਦਾ ਮੈਂਟਲ ਹੈ, ਉਹਦਾ ਸਾਰਾ ਰਿਐਕਸ਼ਨ ਜਿਹੜਾ ਸਪਿਰਿਚੁਅਲ ਹੈ। ਪੂਰਨ ਆਪਣਾ ਆਪ ਪਛਾਣਿਆ ਹੈ। ਸਿਰਫ ਇਹ ਲੈਣ ਹੀ ਕਾਫੀ ਹੈ ਉਹਨੂੰ ਸਾਰੇ ਨੂੰ ਬਿਆਨ ਕਰਨ ਵਾਸਤੇ ਕਿ ਉਹ ਕਹਿੰਦਾ ਮੈਂ ਇੱਕਦਮ ਆਈਡੈਂਟੀਫਾਈ ਕਰਦਾ ਆਪਣੇ ਆਪ ਨੂੰ। ਔਰ ਸਰੀਰ ਦਾ ਉਹਨੇ ਵੀ ਜ਼ਿਕਰ ਕੀਤਾ, ਖਾਲ ਅਖਬਾਰ ਸਰੀਰ ਆਪਣਾ, ਉਹ ਉਹਦੇ ਵਿੱਚ ਫਸਿਆ ਹੋਇਆ ਨਹੀਂ ਹੈ। ਤੁਸੀਂ ਕਹਿ ਸਕਦੇ ਹੋ ਉਹ ਬਾਡੀਲੀ ਪਲੇਅਰ ਜਿਹੜਾ ਹੈ, ਬਾਡੀ ਲਈ ਜਿਹੜੀ ਲਜ਼ਤ ਹੈ ਉਹਦੇ ਵਿੱਚ ਉਹ ਨਹੀਂ ਫਸਿਆ ਹੈ। ਉਹ ਆਪਣੇ ਜਿਹੜੀ ਉਹਦੀ ਸਿਆਣ ਹੈ, ਜਿਹੜੀ ਉਹਦੀ ਪਹਿਚਾਣ ਹੈ, ਭਗਤ ਹੈ, ਜਿਹੜਾ ਭਗਤੀ ਹੈ, ਟਿੱਲਾ ਜੋਗੀਆਂ ਹੈ, ਉਹਦੇ ਪਿੱਛੇ ਪੂਰੀ ਹਿਸਟਰੀ ਹੈ। ਜਿੱਥੇ ਉਹ ਦਾਖਲ ਹੋਇਆ ਜਾਂ ਜੋ ਕੁਛ ਉਹ ਬਣ ਰਿਹਾ ਉਹਨੂੰ ਮਾਣ ਲਿਆ। ਉਹ ਇਹ ਟਕਰਾਅ ਹੈ ਮੇਰਾ ਹਾਲ, ਬੇਸਿਕ ਟਕਰਾਅ ਜਿਹੜਾ ਨਾ
ਇਹ ਬਣ ਰਿਹਾ ਦੋਵਾਂ ਦਾ। ਬਾਕੀ ਤੁਸੀਂ ਗੱਲਬਾਤ ਕਰੋ। ਇੱਕ ਹੋਰ ਗੱਲ ਜਿਸਨੇ ਚਾਹੀ ਕਿ ਇਸ ਬੰਦ ਦੇ ਵਿੱਚ ਇੱਕ ਇਹ ਵੀ ਗੱਲ ਸਾਨੂੰ ਕਾਦਰ ਦੱਸਦਾ ਪਿਆ ਵੀ ਕਿ ਇਹ ਜਿਸ ਸਿਚੁਏਸ਼ਨ ਚੋਂ ਲੰਘਦਾ ਪਿਆ ਨਾ, ਜਿਵੇਂ ਉਹਨੂੰ ਇੱਕ ਵਣਜ ਬਣਾ ਕੇ ਨੇ ਗੁਰੂ ਨੇ ਟੋਰਿਆ ਉਹਦੀ ਮਰਜ਼ੀ ਦੇ ਖਿਲਾਫ ਕਿ ਜਹਾਨ ਸੁੰਦਰਾਂ ਦੇ ਨਾਲ ਉਹ ਨਹੀਂ ਸੀ ਜਾਣਾ ਚਾਹ ਰਿਹਾ, ਔਰ ਉਸ ਕੰਮ ਵਾਸਤੇ ਭੇਜਿਆ ਜਿਸ ਕੰਮ ਤੋਂ ਨਸਿਆ ਸੀ 12 ਸਾਲ ਦੀ ਉਮਰ ਦੇ ਵਿੱਚ। ਤੇ ਉਹ ਜਿਹੜੇ ਟੈਸਟ ਚੋਂ ਲੰਘਦਾ ਪਿਆ ਵੇ, ਇਸ ਟੈਸਟ ਦੇ ਵਿੱਚੋਂ ਲੰਘਣ ਦਾ ਫਾਇਦਾ ਇਹਨੂੰ ਇਹ ਹੋ ਰਿਹਾ ਕਿ ਉਹਨੂੰ ਆਪਣੀ ਸੈਲਫ ਰਿਫਲੈਕਸ਼ਨ ਦਾ ਟਾਈਮ ਮਿਲਦਾ ਪਿਆ ਔਰ ਗਰੋ ਕਰਦਾ ਪਿਆ ਸਪਿਰਿਚੁਅਲੀ। ਔਰ ਇਸ ਟੈਸਟ ਦੇ ਬਾਅਦ ਉਹ ਗੁਰੂ ਕਾਦਰ ਯਾਰਾ ਵੀ ਹਾਈਲਾਈਟ ਕਰਦਾ ਪਿਆ ਕਿ ਉਹਨੂੰ ਆਪਣੀ ਪਛਾਣ ਹੋਰ ਕਲੀਅਰ ਹੋ ਗਈ ਇਸ ਟੈਸਟ ਚੋਂ ਲੰਘ ਕੇ। ਸੋ ਆਈ ਥਿੰਕ ਇਟਸ ਅ ਯੂਨੀਵਰਸਲ ਰਿਐਲਿਟੀ ਕਿ ਜਿੰਨਾ ਅਸੀਂ ਆਮ ਜ਼ਿੰਦਗੀ 'ਚ ਜਿੰਨਾ ਜ਼ਿਆਦਾ ਸਿਚੁਏਸ਼ਨਸ ਅਸੀਂ ਫੇਸ ਕਰਨੇ ਆ, ਉਨੇ ਅਸੀਂ ਵਾਈਜ਼ ਵੀ ਹੁੰਦੇ ਆ ਔਰ ਉਨੇ ਅਸੀਂ ਸੈਲਫ ਰਿਫਲੈਕਸ਼ਨ ਕਰਕੇ ਮੈਚੁਰਿਟੀ ਵੀ ਸਾਡੇ 'ਚ ਆਉਂਦੀ ਹੈ। ਸੋ ਆਈ ਥਿੰਕ ਉਹ ਇਸ ਇੰਸੀਡੈਂਟ ਨੂੰ ਐਜ਼ ਕੀ ਕਹਿੰਦੇ ਨੇ ਐਪੀਸੋਡ ਆਫ ਮੈਚੁਰਿਟੀ ਔਰ ਲੈਸਨ ਆਫ ਮੈਚੁਰਿਟੀ ਉਹਨੂੰ ਲੈਂਦਾ ਪਿਆ ਵੇ। ਔਰ ਜਿਵੇਂ ਜਵੈਰ ਸਾਹਿਬ ਨੇ ਕਿਹਾ ਕਿ ਉਹਨੇ ਆਪਣੇ ਨੂੰ ਪਛਾਣਿਆ ਤੇ ਉਹਨੇ ਜਿਉਂ ਹੀ ਉਹਨੇ ਰਾਹ ਪਛਾਣਿਆ ਉਹਨੇ ਪਰਵਾਹ ਨਹੀਂ ਕੀਤੀ ਕਿ ਰਾਣੀ ਕਿੱਥੇ ਸੀ ਤੇ ਟਿੱਲੇ ਬਾਲ ਦਾ ਰਾਹ ਪਛਾਣਦਾ ਹੈ ਕਿ ਫਟਾਫਟ ਉਹਨੇ ਆਪਣਾ ਰਾਹ ਬਦਲ ਲਿਆ। ਸੋ ਇਨ ਰਿਐਲਿਟੀ ਯੂਨੀਵਰਸਲੀ ਜਦੋਂ ਵੀ ਇਨਸਾਨ ਨੂੰ ਆਪਣੀ ਸੈਲਫ ਰਿਫਲੈਕਸ਼ਨ ਤੋਂ ਬਾਅਦ ਆਪਣੇ ਆਪ ਨੂੰ ਸਿਆਣਦਾ ਹੈ, ਪਛਾਣਦਾ ਹੈ, ਔਰ ਉਸੇ ਵਕਤ ਉਹਦੀ ਅੱਖਾਂ ਖੁੱਲਦੀਆਂ ਹਨ, ਉਸੇ ਵਕਤ ਉਹ ਇੱਕ ਬਹੁਤ ਵੱਡਾ ਡਿਸੀਜਨ ਲੈਂਦਾ ਲਾਈਫ ਦਾ। ਸੋ ਆਈ ਥਿੰਕ that is where Qadir Yar is pointing. ਅਮਰਜੀਤ ਸਾਹਿਬ ਨਹੀਂ, ਪਰ ਮੈਂ ਇੱਕ ਸਟੱਡੀ ਪੜ੍ਹਨੀ ਪਈ ਸੀ, ਸਾਈਕੋਲੋਜੀਕਲ ਸਟੱਡੀ ਪੜ੍ਹਨੀ ਪਈ ਸੀ, ਉਹਨਾਂ ਕੀ ਇਸ ਤਰ੍ਹਾਂ ਦੀ ਚੀਜ਼ਾਂ ਜ਼ਿਆਦਾ ਇੰਟਰਸਟ ਹੋਣਾ। ਉਹ ਇਹ ਆ ਕਿ ਜਿਹੜੇ ਲੋਕ ਵਿਲ ਪਾਵਰ ਉੱਪਰ ਉਹ ਸਟੱਡੀ ਸੀ ਕਿ ਤੁਸਾਂ ਦੀ ਜਿਹੜੀ ਜ਼ਬਤ ਆ ਜਾਂ ਤੁਸਾਂ ਦੀ ਜਿਹੜੀ ਵਿਲ ਪਾਵਰ ਹੀ ਉਸਨੇ ਬਾਰੇ ਜਿਹੜੀ ਤੁਸਾਂ ਦੀ ਖਿਆਲ ਹੋਣਾ ਉਹ ਉਸੇ ਤਰ੍ਹਾਂ ਇਸਤੇਮਾਲ ਹੋਣੀ। ਮਸਲਨ ਅਗਰ ਤੁਸਾਂ ਕੀ ਲੱਗਣਾ ਕਿ ਮੈਂ ਬਸ ਹੁਣ ਮੇਰੀ ਬੱਸ ਹੋਏਗੀ ਔਰ ਬੰਦ ਜਿਹੜੇ ਮਾੜੇ ਜ਼ਬਤ ਨੇ ਉਹ ਟੁੱਟੀ ਗਏ ਤੇ ਤੁਸਾਂ ਵਿਲ ਪਾਵਰ ਕੀ ਨਾ ਇੱਕ ਲਿਮਿਟਡ ਰਿਸੋਰਸ ਸਮਝਣੇ ਹੋ। ਔਰ ਫਿਰ ਸ਼ਾਮੀ ਤੱਕ ਫॉर इंस्टेंस अगर तुसां भुख लगी तो शामी तक तुसां बिल्कुल अपना जब्त छोड़ी देसो ते खासो ते वगैरह वगैरह। पर जेड़े लोग विल पावर की ये समझने के जितना ज्यादा मैं रिस्ट्रेन इस्तेमाल करसा, अपना जब्त काबू विच रखसा, उस माड़ी अपनी बेहतरी है। अगर ये तुसां नी सोची तो तुसां विल पावर की ना एक अनलिमिटेड रिसोर्स समझने हो ते वो प्रैक्टिस करी करी वो बेहतर होनी गशनी। मसलन अगर तुसां अगर 40 मिनट एक्सरसाइज करने हो तो तुसां की लगना कि ये मैं करी सकनी हो, इसू ज्यादा भी करी सकनी हाँ, तो वो फिर अगली दफा तुसां घंटा भी करी सकने हो। तो वो आहिस्ता आहिस्ता वो विल पावर या तुसां दा जब्त बेहतर होना गशना। तो ये जिहड़ी सईद साहब गल की ना पूरन आस्ते कि वो अपना पिछला एक्सपीरियंस, अपना पिछला अपने आप की पछाड़ना पिया, वो ये पछाड़ना पिया कि मैं पहलू ही इसू गुजरिया आ ते मैं पहलू ही जब्त रखिया सा ते हुण भी मिकी बिल्कुल कोई जिहड़ा है ना एक्सरसाइज कीती ओही एजेंसी ओही बिल्कुल नहीं अपनी राह सू थिड़किया, बल्कि इस बारी बड़ा क्लियरली उसकी पता लग्या कि मैं करना क्या। ते जेड़ा भक्ति वाला राह आया वापस उथे उस पिछाणी किदा ते वापस ऊपर उथे आ गया। हाँ जी अदियता जी। सर बिल्कुल ठीक है जी। सईद साहब तो किशोर मैडम ने सारा मेरी गल नु माइंड तो नहीं ना कीता। अरे नहीं सर क्यों माइंड करांगा मैं तो पूरा सवाल ਤੁਹਾਡੇ ਨਾਲ ਪਿਆਰ ਮੁਹੱਬਤ ਬੜਾ ਮੈਨੂੰ। ਬਿਲਕੁਲ ਸਰ ਤੁਹਾਡਾ ਪੂਰਾ ਹੱਕ ਹੈਗਾ, ਐਸੀ ਕੀ ਗੱਲ ਹੈ। ਫਰੀडम ਲੈ ਲੈਣਾ ਨਹੀਂ ਸਰ ਪੂਰਾ ਹੱਕ ਹੈ, ਕੋਈ आई डोंट माइंड इट, बिल्कुल नहीं माइंड करो। दादर आई वेलकम इट सर। अजमेर शरीफ गए से हो कि नहीं गए? मैं निजामुद्दीन औलिया गया है, निजामुद्दीन औलिया। आदित्य जी मैं आई हैव बीन टू द दरगाह। मैं अजमेर गया होया जी 2002 ਦੇ ਆਸ-ਪਾਸ आई थिंक। ठीक मैं एक्चुअली मकराना गया सी जी, ਉਹ ਮਕਾਨ ਬਣਾ ਰਹੇ ਸੀ तो ਮਾਰਬਲ ਖਰੀਦ ਲੈਣੀ तो मैं ਕਿਹਾ ਫਿਰ ਦਰਗਾਹ ਵੀ ਮੱਥਾ ਟੇਕਾਂਗਾ। ਸੋ ਉਹ ਅਸੀਂ ਅਜਮੇਰ ਹੀ ਰੁਕੇ ਸੀ तो ਉੱਥੋਂ ਮਕਰਾਨਾ ਤੋਂ ਮਾਰਬਲ ਲੈ ਕੇ ਆਏ ਸੀ
ਤੋ ਉਸ ਸਿਲਸਿਲੇ 'ਚ ਮੈਨੂੰ ਮੌਕਾ ਮਿਲ ਗਿਆ ਸੀ ਜੀ ਜਾਣ ਦਾ, ਸੋ ਆਈ ਵਾਸ ਏਬਲ ਟੂ ਵਿਜ਼ਿਟ। ठीक। पर बड़ी हाँ जी, आज की क्लास बड़ी इंटरेस्टिंग, बड़ी जल्दी जल्दी को दो, जिसे कहते हैं प्लॉट बहुत आगे मूव करी क्या एक क्लास हाँ जी हाँ जी, अपना अदियता जी करो गलबात। तो सर ਇਹ ਠੀਕ ਕਹਿ ਰਹੇ ਨੇ, ਪਰ ਮੈਂ ਇਹਦੇ 'ਚ ਇੱਕ ਹੋਰ ਚੀਜ਼ ਮੈਂ ਪੁਆਇੰਟ ਆਊਟ ਕਰਨਾ ਚਾਹੁੰਦਾ ਸੀ ਕਿ ਇੱਕ ਇਹ ਵੀ ਫਿਲਾਸਫੀ ਹੈ ਕਿ ਜਿਸ ਤਰ੍ਹਾਂ ਉਹ ਇਹਨਾਂ ਦੇ ਗੁਰੂ ਗੋਰਖਨਾਥ ਤੋਂ ਇਹਨੇ ਵਰ ਮੰਗਿਆ ਹੈ ਕਿ ਵੀ ਮੈਨੂੰ ਪੂਰਨ ਦੇ ਦਿਓ, ਤਾਂ ਉਹ ਵਰ ਤਾਂ ਮਿਲ ਗਿਆ, ਲੇਕਿਨ ਇਹ ਜਿਹੜੀ ਰਾਣੀ ਸੁੰਦਰਾ ਨੇ ਚੀਜ਼ ਭੁੱਲ ਗਈ ਕਿ ਬਈ ਜਿਹੜੇ ਮਹਾਪੁਰਸ਼ ਨੇ ਉਹਨਾਂ ਤੋਂ ਜੇ ਉਹ ਚੀਜ਼ ਮੰਗੋ ਜਿਹੜੀ ਨਾ ਪਾਏਦਾਰ ਹੈ, ਜਿਹੜੀ ਪਰਮਾਨੈਂਟ ਹੈ। ਹੁਣ ਵਰ ਮਿਲ ਗਿਆ ਲੇਕਿਨ ਉਹ ਵਾਪਸ ਵੀ ਚਲਾ ਗਿਆ, ਕਿਉਂਕਿ ਉਹ ਪੂਰਨ ਭਗਤ ਜੀ ਦਾ ਟੈਸਟ ਹੋ ਰਿਹਾ ਸੀ ਕਿ ਵੀ ਤੁਸੀਂ ਰੈਜ਼ਿਸਟ ਕਰ ਸਕਦੇ ਹੋ ਕਿ ਨਹੀਂ। ਸੋ ਮਤਲਬ ਇੱਕ ਸਕੂਲ ਆਫ ਥਾਟ ਆਫ ਫਿਲਾਸਫੀ ਇਹ ਵੀ ਹੈ ਕਿ ਮਹਾਂਪੁਰਖਾਂ ਕੋਲ ਜੇ ਜਾਓ ਜਾਂ ਜਿਹੜੇ ਪਹੁੰਚੇ ਹੋਏ ਨੇ ਸੈਲਫ ਐਕਚੁਅਲਾਈਜ਼ਡ ਸੋਲਸ ਨੇ, ਉਹਨਾਂ ਤੋਂ ਪਰਮਾਨੈਂਸ ਵਾਲੀ ਕੋਈ ਚੀਜ਼ ਮੰਗੋ, ਦੁਨਿਆਵੀ ਚੀਜ਼ ਨਾ ਮੰਗੋ। ਸੋ ਇਹ ਉਹਨੇ ਦੁਨਿਆਵੀ ਚੀਜ਼ ਮੰਗੀ, ਉਹਨੂੰ ਮਿਲ ਗਈ, ਉਹਦਾ ਇੱਕ ਟਾਈਮ ਪੀਰੀਅਡ ਸੀ, ਉਹ ਖਤਮ ਹੋ ਗਿਆ ਤੇ ਪੂਰਨ ਭਗਤ ਜੀ ਵਾਪਸ ਚਲੇ ਗਏ। ਸੋ ਦਿਸ ਆਲਸੋ ਇਲਸਟ੍ਰੇਟਸ ਕਿ ਦੁਨਿਆਵੀ ਚੀਜ਼ਾਂ ਜਿਹੜੀਆਂ ਨੇ ਉਹ ਲਿਮਟਿਡ ਹੁੰਦੀਆਂ ਨੇ। ਸੋ ਉਹ ਇਹਨੂੰ ਰਾਣੀ ਨੂੰ ਹੁਣ ਲਾਸ ਹੀ ਹੋਇਆ ਐਟ ਦੀ ਐਂਡ ਆਫ ਦੀ ਡੇ। ਕਿਤੇ ਖੁਸ਼ ਹੋ ਰਹੀ ਸੀ ਕਿ ਗੇਨ ਹੋਏਗਾ ਤੇ ਉਹ ਸਡਨਲੀ ਲਾਸ ਦੇ ਵਿੱਚ ਤਬਦੀਲ ਹੋ ਗਿਆ ਸਰ। ਹਾਂ, ਅੱਛਾ, ਸਾਰੀ ਗੱਲਬਾਤ ਦੇ ਵਿੱਚ ਜਿਹੜੀ ਇੱਕ ਇੰਟਰਸਟਿੰਗ ਚੀਜ਼ ਹੈ ਉਹ ਹੈਗੀ ਹੈ ਕਿ ਅਸੀਂ ਤਾਰੀਖ ਦੇ ਵਿੱਚ ਇਹ ਕਿਉਂ ਹੋਇਆ ਇਸ ਤਰ੍ਹਾਂ ਕਿ ਜਿਹੜਾ ਇਨਸਾਨ ਹੈਗਾ ਡੈਕੋਟਮੀ ਜਿਹਨੂੰ ਲਫ਼ਜ਼ ਹੈਗਾ ਇੱਕ, ਇਹ ਦੋਸਤ ਸਮਝਦੇ ਹੋਣ, ਇਹ ਜਿਹੜੀ ਬਾਡੀ ਔਰ ਮਾਈਂਡ ਦੀ ਡੈਕੋਟਮੀ ਹੈ ਕਿ ਜਿਹੜਾ ਪੂਰਨ ਹੈ ਉਹ ਟੋਟਲ ਸਪਿਰਿਚੁਅਲ ਹੈ, ਉਹ ਮਾਈਂਡ ਹੈ, ਇੰਟੈਲੈਕਚੁਅਲ ਹੈ, ਔਰ ਰਾਣੀ ਸੁੰਦਰਾ ਜਿਹੜੀ ਹੈ ਉਹ ਸਰੀਰਕ ਹੈ। ਤੇ ਇਹ ਜਿਹੜਾ ਕਨਫਲਿਕਟ ਹੈਗਾ ਹਿਊਮਨ ਹਿਸਟਰੀ ਦੇ ਵਿੱਚ, ਹਾਂਜੀ ਸਰ, ਇਹ ਕਨਫਲਿਕਟ ਹੈ ਨਾ ਇੱਕ ਬਹੁਤ ਵੱਡਾ, ਕਿਵੇਂ ਪੈਦਾ ਹੋਇਆ? ਤੇ ਸਾਡੇ ਬਾਬਾ ਫਰੀਦ ਨੇ, ਬਾਬਾ ਗੁਰੂ ਨਾਨਕ ਨੇ ਵਿਆਹ ਕਰ ਲਏ ਸਨ, ਲੇਕਿਨ ਬਹੁਤੇ ਸਾਡੇ ਜਿਹੜੇ ਹੈ ਨੇ ਫਕੀਰ ਔਰ ਖਾਸ ਤੌਰ ਤੇ ਟਿੱਲਾ ਜੋਗੀਆਂ ਵਾਲੇ ਇਹ ਤੇ ਵਿਆਹ ਨਹੀਂ ਕਰਦੇ ਸਨ, ਔਰਤ ਦੇ ਬਗੈਰ ਰਹਿੰਦੇ ਸਨ। ਇਹ ਨਹੀਂ ਕਿ ਐਂਟੀ ਵੂਮਨ ਸਨ, ਲੇਕਿਨ ਵਿਆਹ ਨਾ ਕਰਨਾ ਵੀ ਇਹਨਾਂ ਦੇ ਜਿਹੜਾ ਕਾਇਦਾ ਸੀ, ਇਹਦਾ ਜਿਹੜਾ ਇਹਨਾਂ ਦੇ ਫਿਲਾਸਫੀ ਸੀ ਉਹਦੇ ਚ ਸ਼ਾਮਲ ਸੀ। ਇਹਦੇ ਉੱਤੇ ਗੌਰ ਕਰਨਾ ਚਾਹੀਦਾ ਹੈ। ਪਤਾ ਨਹੀਂ ਸ਼ਾਇਦ ਗੁਰੂ ਰਜਨੀਸ਼ ਕੋਲ ਇਹਦਾ ਜਵਾਬ ਹੋਵੇ। ਕੋਈ ਨਾ ਸਰ, ਇਹਨਾਂ ਦਾ ਸਭ ਦਾ ਆਪਣਾ ਆਪਣਾ ਅਕੀਦਾ ਹੈ, ਤਾਂ ਉਹਨਾਂ ਨੇ ਉਹਦੇ ਮੁਤਾਬਿਕ ਆਪਣੀ ਫਿਲਾਸਫੀ ਦੇ ਵਿੱਚ ਉਹ ਪੱਕੇ ਕਾਇਮ ਹੈਗੇ। ਤੇ ਬਾਬਾ ਫਰੀਦ, ਬਾਬਾ ਗੁਰੂ ਨਾਨਕ ਦਾ ਇਹ ਸੀ ਕਿ ਬਈ ਤੁਸੀਂ ਦੁਨੀਆ 'ਚ ਰਹਿ ਕੇ ਹੀ ਦੁਨੀਆ ਤੋਂ ਦੂਰ ਰਹਿਣਾ ਹੈ। ਤਾਂ ਉਹ ਮਤਲਬ ਹਰ ਕਿਸੇ ਮਹਾਪੁਰਸ਼ ਦਾ ਆਪਣਾ ਹਿਸਾਬ ਕਿਤਾਬ ਹੈ ਜਿਹਦੇ ਮੁਤਾਬਿਕ ਉਹ ਚੱਲਦੇ ਨੇ। ਲੇਕਿਨ ਹੈ ਬੜੀ ਇੰਟਰਸਟਿੰਗ ਸਾਰੀ ਡਿਸਕਸ਼ਨ ਹੈ, ਬੜੀ ਇੰਟਰਸਟਿੰਗ ਹੈ। ਇਹਨੂੰ ਅਸੀਂ ਕੰਟੀਨਿਊ ਕਰਾਂਗੇ ਅਗਲੇ ਕਲਾਸ 'ਚ, ਤੇ ਦੋਸਤ ਇਹਦੇ ਤੇ ਵਿਚਾਰ ਕਰਨ। ਇਹ ਬਾਰ-ਬਾਰ ਆਏਗੀ ਚੀਜ਼, ਇਹ ਜਿਹੜਾ ਪੁਆਇੰਟ ਹੈਗਾ। ਹਾਂਜੀ ਠੀਕ ਹੈ ਜ਼ੁਬੈਰ ਸਾਹਿਬ, ਡਿਵਾਈਡ ਤੁਸੀਂ ਦੱਸ ਮਾਈਂਡ ਤੇ ਬੋਡੀ, ਇਹ ਵਾਲੀ ਬੜੀ ਇੰਟਰਸਟਿੰਗ ਹੀ। ਹਾਂ, ਇਨਸਾਨੀ ਤਾਰੀਖ 'ਚ ਸਾਨੂੰ ਇਹ ਪੇਸ਼ ਆਇਆ ਹੈ, ਇਹ ਚੀਜ਼ ਪੇਸ਼ ਆਈ ਹੈ, ਅਸੀਂ ਫੇਸ ਕੀਤੀ ਹੈ। ਇਹਨੂੰ ਗੌਤਮ ਬੁੱਧ ਦੇ ਵੀ 2 ਬਾਲ ਹੁੰਦੇ ਨੇ, ਇੱਕ ਉਹਦੀ ਬੀਵੀ ਹੁੰਦੀ ਹੈ, ਲੇਕਿਨ ਉਹ ਉਹਨਾਂ ਨੂੰ ਛੱਡ ਕੇ ਚਲਾ ਜਾਂਦਾ ਹੈ ਜੰਗਲ 'ਚ ਗੌਤਮ ਬੁੱਧ। ਔਰ ਜਦੋਂ 12 ਸਾਲ ਬਾਅਦ ਉਹਨੂੰ ਮਿਲ ਜਾਂਦਾ ਹੈ, ਗਿਆਨ ਮਿਲ ਜਾਂਦਾ ਹੈ, ਫਿਰ ਉਹ ਆਪਣੇ ਘਰ ਨਹੀਂ ਆਉਂਦਾ, ਆਪਣੀ ਬੀਵੀ ਬੱਚਿਆਂ ਕੋਲ ਨਹੀਂ ਆਉਂਦਾ, ਫਿਰ ਉਹ ਵਾਸ ਕਰਦਾ, ਉਹ ਸਰਮਨਸ ਦੇ ਰਿਹਾ, ਟਰੈਵਲ ਕਰ ਰਿਹਾ, ਉਹ ਫੈਮਿਲੀ 'ਚ ਵਾਪਸ ਨਹੀਂ ਆਉਂਦਾ। ਬਾਬਾ ਗੁਰੂ ਨਾਨਕ ਆ ਜਾਂਦਾ ਹੈ, ਫਿਰ ਉਹ ਕਰਤਾਰਪੁਰ ਜਾ ਕੇ ਆਪਣਾ ਇੱਕ ਮਰਕਜ਼ ਬਣਾ ਲੈਂਦੇ ਨੇ, ਔਰ ਉੱਥੇ ਫਿਰ ਸਾਰਾ ਉਹਨਾਂ ਦੀ ਪ੍ਰੀਚਿੰਗ ਚੱਲਦੀ ਹੈ। ਇਹ ਗੱਲਾਂ ਬੜੀਆਂ ਮਜ਼ੇਦਾਰ ਨੇ ਤੇ ਇਹਨਾਂ ਵਿਚਾਰ ਕਰਨ ਵਾਲੀ। ਹਾਂਜੀ ਸਰ, ਲੇਕਿਨ ਜ਼ੁਬੈਰ ਸਾਹਿਬ ਤੁਸੀਂ ਐਵੋਲੂਸ਼ਨ ਦੇਖੋ ਕਿ ਅਸੀਂ ਬਹੁਤ ਪਿੱਛੇ ਜਾਈਏ ਤੇ ਬੁੱਧੇ ਤੱਕ ਜਾਂਦੇ ਹਾਂ, ਤੇ ਬੁੱਧਾ ਜਿਹੜਾ ਵੇ ਉਹ ਜਿਹੜੀ ਫੈਮਿਲੀ ਲਾਈਫ ਹੈ ਉਹਨੂੰ ਅਬੈਂਡਨ ਕਰ ਦਿੰਦਾ ਬਿਲਕੁਲ ਕੰਪਲੀਟਲੀ। ਲੇਕਿਨ ਉਹਦੇ ਬਾਅਦ ਜਿਹੜਾ ਸਫ਼ਰ ਹੈ ਸਾਡੇ ਤੱਕ ਦਾ, ਉਹਦੇ ਵਿੱਚ ਆ ਕੇ ਫਿਰ ਚੇਂਜ ਆਉਂਦੀ ਹੈ।
ਫਿਲੋਸੋਫੀਕਲ ਥਾਟ ਚੇਂਜ ਆਉਂਦੀ ਹੈ ਔਰ ਉਹਦੇ ਚ ਆ ਕੇ ਫਿਰ ਸਾਡੇ ਜਿਹੜੇ ਬਜ਼ੁਰਗ ਨੇ ਬਾਬਾ ਜੀ ਤੇ ਸ਼ਾਹ ਵਾਰਿਸ ਸ਼ਾਹ ਤੱਕ ਉਹ ਇਹ ਚੇਂਜ ਲਿਆਉਂਦੇ ਨੇ ਕਿ ਨਹੀਂ ਇਹ ਤੁਸੀਂ ਜੋ ਕੰਮ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਲੇਕਿਨ ਫੈਮਿਲੀ ਨਾਲ ਰਹਿ ਕੇ ਤੇ ਸੁਸਾਇਟੀ 'ਚ ਰਹਿ ਕੇ ਕਰ ਸਕਦੇ ਹੋ, ਤੁਹਾਨੂੰ ਕੱਟਣਾ ਨਹੀਂ ਚਾਹੀਦਾ। ਜਿਹਨੂੰ ਵਾਰਿਸ ਸ਼ਾਹ ਨੇ ਸੈਤੀ ਦੇ ਨਾਲ ਜਿਹੜੀ ਡਾਇਲੋਗ ਉਹਦੇ 'ਚ ਬਹੁਤ ਡਿਟੇਲ 'ਚ ਕਵਰ ਕੀਤਾ ਕਿ ਤੁਸੀਂ ਰਹਿੰਦੇ ਸੁਸਾਇਟੀ ਨੂੰ ਪਸੰਦ ਹੀ ਕਰਦੇ, ਦੁਨੀਆਦਾਰੀ 'ਚ ਨਹੀਂ ਪੈਂਦੇ, ਜੰਗਲਾਂ 'ਚ ਰਹਿੰਦੇ ਹੋ ਲੇਕਿਨ ਖਾਣ ਪੀਣ ਵਾਸਤੇ ਪਹਿਨਣ ਰਹਿਣ ਵਾਸਤੇ ਤੁਹਾਨੂੰ ਦੁਨੀਆਦਾਰਾਂ ਦੀ ਲੋੜ ਪੈਂਦੀ ਹੈ। ਤੁਸੀਂ ਬਿਲਕੁਲ ਇਹ ਜਿਹੜਾ ਐਕਸਟ੍ਰੀਮ ਥਾਟ ਹੈ ਜਿਹਨੂੰ ਬਾਬਾ ਗੁਰੂ ਨਾਨਕ ਨੇ ਬਿਲਕੁਲ ਆ ਕੇ ਸੋਲੀਡੀਫਾਈ ਕਰਤਾ ਕਿ ਨਹੀਂ ਦੈਟ ਇਜ਼ ਨੋਟ ਰਾਈਟ ਜੀ। ਤੁਸੀਂ ਦੁਨੀਆ ਨਾਲ ਰਹਿ ਕੇ ਵੀ ਤੁਸੀਂ ਪੋਜੈਸਿਵਨੈਸ ਨਾਲ ਜਾਂ ਪੋਜੈਸ਼ਨ ਆਪਣੇ ਆਪ ਨੂੰ ਡਿਸਪੋਜੈਸਡ ਰੱਖ ਸਕਦੇ ਹੋ ਔਰ ਆਪਣੇ ਆਪ ਨੂੰ ਤੁਸੀਂ ਕਲੈਂਜ ਰੱਖ ਸਕਦੇ ਹੋ। ਔਰ ਵਾਰਿਸ ਸ਼ਾਹ ਨੇ ਤੇ ਆ ਕੇ ਉਹਨੂੰ ਸਟੈਂਪ ਕਰਤਾ ਨਾ ਕਿ ਵੀ ਇਹ ਹੁਣ ਦੇਖੋ ਉਹ ਥਾਟ ਜਿਹੜਾ ਗੌਤਮ ਬੁੱਧਾ ਦਾ ਸੀ ਉਸ ਜ਼ਮਾਨੇ 'ਚ ਉਸ ਕੰਟੈਕਸਟ 'ਚ ਬੜਾ ਰਿਲੇਟਿਵ ਸੀ ਲੇਕਿਨ ਉਹਦੀ ਰੈਲੇਵੈਂਸੀ ਕਿਸ ਤਰ੍ਹਾਂ ਅਪਡੇਟ ਹੋਈ ਜਿਉਂ ਇਨਸਾਨ ਐਸ ਲਰਨਿੰਗ ਐਵੋਲੂਸ਼ਨਰੀ ਪ੍ਰੋਸੈਸ 'ਚ ਲੰਘਿਆ। ਹਾਂਜੀ ਆਪਣੇ ਸਹੀਦ ਸਾਹਿਬ ਇੱਕ ਲਾਈਨ ਤੇ ਹਾਂਜੀ ਰੱਖੋ ਜ਼ੁਬੈਰ ਸਾਹਿਬ, ਇੱਕ ਲਾਈਨ ਹੈਗੀ ਸੱਚਲ ਸਰਮਸਤ ਦੀ, ਉਹ ਮੈਂ ਸੁਣਾ ਦੇਣਾ ਤੁਹਾਨੂੰ, ਬੜਾ ਲੁਤਫ ਆਏਗਾ। ਉਹ ਕਹਿੰਦਾ ਪੈਰ ਝੂਟੇ ਤੇ ਮੁਹਕਮ ਰੱਖਣਾ, ਕਿ ਜਿਹੜੀ ਪੀਂਗ ਹੈਗੀ ਉਹਦੇ ਤੇ ਪੈਰ ਖਿੱਚ ਕੇ ਰੱਖਣਾ, ਫਿਕਸ ਕਰਕੇ ਰੱਖਣਾ, ਪੈਰ ਝੂਟੇ ਤੇ ਮੁਹਕਮ ਰੱਖਣਾ, ਰਹਿਣਾ ਬੇਇਖਤਿਆਰ। That is life. ਤੁਸੀਂ ਇਹਨੂੰ ਥੋੜਾ ਜਿਹਾ ਇਹਨੂੰ ਸੋਚੋ ਨਾ, ਫਿਰ ਤੁਹਾਨੂੰ ਮਜ਼ਾ ਹੀ ਮਜ਼ਾ ਹੈ ਇਹਦੇ ਵਿੱਚ, ਬਹੁਤ ਇੰਜੋਏਬਲ। ਮੈਨੂੰ ਬਹੁਤ ਫੇਵਰੇਟ ਹੈ ਮੇਰੀ ਲਾਈਨ, ਪੈਰ ਝੂਟੇ ਤੇ ਮੁਹਕਮ ਰੱਖਣਾ, ਰਹਿਣਾ ਬੇਇਖਤਿਆਰ। ਵਾਹ ਵਾਹ ਜੀ ਸਰ। ਰਹਿਣਾ ਫਿਰ ਵੀ ਝੂਟਾ ਹੈ, ਪੈਰ ਬੇਸ਼ੱਕ ਮੁਹਕਮ ਰੱਖੋ। ਹਾਂਜੀ, ਇਹੀ ਸੂਫੀਆਂ ਦਾ ਇਹੀ ਸੀ ਨਾ, ਸੂਫੀਆਂ ਦਾ ਫਕੀਰਾਂ ਦਾ ਇਹੀ ਸੀ ਕਿ ਪੈਰ ਉਹਨਾਂ ਨੇ ਮੁਹਕਮ ਰੱਖਿਆ ਹੋਇਆ ਸੀ। ਬਿਲਕੁਲ ਸਰ, ਬਿਲਕੁਲ। ਸੁਸਾਇਟੀ ਉਹਨੂੰ ਕੁਛ ਨਹੀਂ ਵਿਗਾੜ ਸਕਦੀ ਸੀ। ਬਾਬਾ ਗੁਰੂ ਨਾਨਕ ਦਾ ਸੁਸਾਇਟੀ ਕੁਛ ਨਹੀਂ ਵਿਗਾੜ ਸਕਦੀ ਸੀ, ਜਾਂ ਬਾਬਾ ਫਰੀਦ ਦਾ ਕੁਛ ਨਹੀਂ ਵਿਗਾੜ ਸਕਦੀ ਸੀ। ਹਾਂਜੀ ਸਰ, ਉਹ ਪੱਕੇ ਲੋਕ ਸਨ। ਠੀਕ ਹੈ ਜੀ, ਕਰੀਏ ਜ਼ੁਬੈਰ ਸਾਹਿਬ। ਮਿਹਰਬਾਨੀ ਜੀ, ਮਿਹਰਬਾਨੀ ਸਰ, ਥੈਂਕ ਯੂ ਸਰ। ਥੈਂਕ ਯੂ।